ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਤੇ ਇੱਕ ਨਜ਼ਰ ਉਹਨਾਂ ਦੇ ਨਾਵਾਂ ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲੇਨੀਅਨ ਕੰਜ਼ੀਰ ਐਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559-800-0590। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ। ਇੱਕ ਦੇਸ਼ ਇੱਕ ਵਿਧਾਨ ਦੀ ਤਿਆਰੀ ਹੋ ਚੁੱਕੀ ਹੈ ਜੀ। ਹਾਂਜੀ, ਬਿਲਕੁਲ ਕਾਫੀ ਵੱਡੀ ਖਬਰ ਆ ਜੀ ਤੇ ਕਾਫੀ ਉਹਦਾ ਅਣਗੌਲੀ ਜੀ ਖਬਰ ਆ। ਇੱਕ ਬਹੁਤ ਵੱਡੇ ਅਖਬਾਰ ਨੇ ਇਹ ਖਬਰ ਜਿਹੜੀ ਸ਼ਾਇਆ ਕੀਤੀ ਆ ਜੀ ਕਿ ਬਈ ਇਹ ਸਾਰਾ ਕੁਝ ਤਿਆਰ ਕਰ ਦਿੱਤਾ ਗਿਆ ਹੈ। ਮਤਲਬ ਕਿ ਇੱਕ ਦੇਸ਼ ਇੱਕ ਵਿਧਾਨ ਦਾ ਜਿਹੜਾ ਜੀ ਖਰੜਾ ਹੈ ਉਹ ਆਉਣ ਵਾਲੇ 100 ਦਿਨਾਂ ਦੇ ਵਿੱਚ ਲਿਆਉਣ ਵਾਸਤੇ ਸਾਰੀ ਜ਼ਮੀਨ ਤਿਆਰ ਕਰ ਲਈ ਗਈ ਆ। ਮਤਲਬ ਦੇਖੋ ਜੀ ਇਹਦੀ ਬੇਸਿਕ ਥੋੜੀ ਜਿਹੀ ਸਮਝ ਲੈਣੀ ਚਾਹੀਦੀ ਹੈ ਕਿ ਕੀ ਹੈ ਸਿਆਸੀ ਜ਼ਰੂਰਤ ਕੀ ਹੈ। ਭਾਜਪਾ 3 ਮੁੱਦਿਆਂ ਤੇ ਹਿਸਾਬ ਲਾ ਲਓ ਕਿ ਇੱਥੋਂ ਚੱਲ ਕੇ ਕਿ ਉਹਦੇ ਕੋਲ 2 ਸੀਟਾਂ ਹੋਇਆ ਕਰਦੀਆਂ ਸੀ ਲੋਕ ਸਭਾ ਦੇ ਵਿੱਚ, ਜੀ ਚੱਲ ਕੇ ਤੇ ਅੱਜ ਕਿੱਥੇ ਹਿਸਾਬ ਲਾ ਲਓ 300 ਤੋਂ ਉੱਤੇ ਪਹੁੰਚੀ ਪਈ ਆ। ਇਹਨਾਂ ਕੋਲ 3 ਨੁਕਾਤੀ ਪ੍ਰੋਗਰਾਮ ਸੀ ਮੁੱਖ ਤੌਰ ਤੇ, ਖਾਸ ਤੌਰ ਤੇ ਜੇ ਆਪਾਂ ਦੇਖੀਏ ਹਿੰਦੂਤਵੀ ਰਾਜਨੀਤੀ ਵਾਸਤੇ ਤਾਂ 3 ਨੁਕਾਤੀ ਪ੍ਰੋਗਰਾਮ ਸੀ। ਰਾਮ ਮੰਦਰ, ਦੂਸਰਾ ਆਰਟੀਕਲ 370 ਜੀ ਤੇ ਤੀਸਰਾ ਸੀ ਇੱਕਸਾਰ ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ। ਜੀ ਹੁਣ ਵੇਖੋ ਜਿਹੜਾ ਰਾਮ ਮੰਦਰ ਵਾਲਾ ਮਾਮਲਾ ਆਲਰੇਡੀ ਡਨ ਹੋ ਚੁੱਕਾ ਹੈ, ਰਸਤਾ ਖੁੱਲ ਗਿਆ, ਸਾਰਾ ਕੁਝ ਹੋ ਗਿਆ। ਜੋ 370 ਸੀ ਉਹਦੀ ਐਬਰੋਗੇਸ਼ਨ ਹੋ ਗਈ ਆ, ਉਹ ਐਬਰੋਗੇਟ ਕਰ ਦਿੱਤਾ ਗਿਆ। 370 ਵਾਲਾ ਫੰਡਾ ਵੀ ਕਲੀਅਰ ਹੈ। ਹੁਣ ਰਹਿ ਗਿਆ ਤੀਸਰਾ, ਇੱਕੋ ਇੱਕ ਕਹਿ ਲਓ ਕਿ ਇਹਨਾਂ ਦਾ ਜਿਹੜਾ ਉਹ ਨੁਕਤਾ ਜੋ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਲੋਕਾਂ 'ਚ ਰੱਖਿਆ ਸੀਗਾ ਵੋਟਾਂ ਵਾਸਤੇ। ਤਾਂ ਹੁਣ ਯੂਨੀਫਾਰਮ ਸਿਵਲ ਕੋਡ ਦਾ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਤਕਰੀਬਨ ਝਲਕਾਰਾ ਦੇ ਦਿੱਤਾ ਆ। ਕੁਝ ਸਟੇਟਾਂ ਜਿੱਥੇ ਇਹਨਾਂ ਦਾ ਆਪਣਾ ਰਾਜ ਹੈਗਾ ਉਹਦੇ ਵਿੱਚ ਤੇ ਤਕਰੀਬਨ ਤੈਅ। ਹੁਣ ਜਿਵੇਂ ਗੁਜਰਾਤ ਦਾ ਵੀ ਇਹਨਾਂ ਨੇ ਕਹਿ ਦਿੱਤਾ ਸੀਗਾ, ਉੱਤਰਾਖੰਡ ਦੇ ਵਿੱਚ ਪਹਿਲਾਂ ਹੀ ਇਹਦੀ ਚਰਚਾ ਤੋਂ ਅੱਗੇ ਕਦਮ ਵਧਾਉਂਦੇ ਇਹਨਾਂ ਨੇ ਉਹ ਲੈ ਵੀ ਆਂਦਾ ਹੈ। ਲਾਗੂ ਹੌਲੀ ਹੁੰਦੀਆਂ ਨੇ ਇਹ ਚੀਜ਼ਾਂ। ਤਾਂ ਖੈਰ ਦੇਖੋ ਇਹਦੇ ਵਿੱਚ ਕੀ ਹੈ ਕਿ ਹੁਣ 100 ਦਿਨ ਦੇ ਅੰਦਰ ਸਿਵਲ ਕੋਡ ਦਾ ਜਿਹੜਾ ਉਹ ਮਸੌਦਾ ਆਏਗਾ ਜਿਹਨੂੰ ਆਪਾਂ ਖਰੜਾ ਆਨੇ ਆ। ਉਸ ਤੋਂ ਬਾਅਦ ਚਰਚਾ ਚੱਲੇਗੀ, ਹੋ ਸਕਦਾ ਇਹਨੂੰ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਵੇ। ਇਹਨੂੰ ਹੁਣ ਆਪਾਂ ਇਦਾਂ ਜੇ ਸਮਝਣਾ ਹੋਵੇ, ਥੋੜਾ ਜਿਹਾ ਹੋਰ ਇਹਦੀ ਵਿਆਖਿਆ ਜਿਹੜੀ ਕਲੀਅਰ ਕਰਨੀ ਹੋਵੇ ਤੇ ਉਹ ਬੜੀ ਸਾਦੀ ਆ ਕਿ ਮਸਲਨ ਜਿੱਦਾਂ ਹੁਣ ਆਪਾਂ ਦੇਖਦੇ ਆ ਕਿ ਸਿੱਖ ਹੋਏ, ਹਿੰਦੂ ਹੋਏ, ਬੋਧੀ ਤੇ ਇੱਕ ਅੱਧ ਨੂੰ ਹੋਰ ਛੱਡ ਕੇ ਜੈਨੀ ਸ਼ਾਇਦ, ਬਾਕੀਆਂ ਦੇ ਆਪੋ ਆਪਣੇ ਮੈਰਿਜ ਐਕਟ ਵਗੈਰਾ ਨੇ। ਈਵਨ ਦੋ ਯਹੂਦੀਆਂ ਦਾ ਵੀ ਇੰਡੀਆ 'ਚ ਜਿਨ੍ਹਾਂ ਦੀ ਪੋਪੂਲੇਸ਼ਨ ਬੜੀ ਘੱਟ ਆ, ਤਾਂ ਯਾਨੀ ਉਹਨਾਂ ਦੇ ਆਪੋ ਆਪਣੇ, ਜਿਵੇਂ ਇਸਲਾਮ ਦੇ ਵਿੱਚ ਆ, ਈਸਾਈਆਂ ਦੇ ਵਿੱਚ ਆ, ਪਾਰਸੀਆਂ ਦੇ ਵਿੱਚ ਆ ਗਿਆ, ਯਹੂਦੀਆਂ ਦੇ ਵਿੱਚ ਆ ਗਿਆ, ਉਹਨਾਂ ਦਾ ਆਪਣਾ ਸਾਰਾ ਤੌਰ ਤਰੀਕਾ ਆਪ ਤਿਆਰ ਕੀਤਾ ਹੋਇਆ ਜੀ। ਤਾਂ ਯੂਨੀਫਾਰਮ ਸਿਵਲ ਕੋਡ ਦਾ ਕੀ ਮਤਲਬ ਹੈ ਕਿ ਇੱਕ ਸਾਰ ਜਾਏਗਾ। ਉਹਦੇ 'ਚ ਹਰੇਕ ਧਰਮ ਦਾ ਵਿਆਹ ਦਾ ਸਿਸਟਮ, ਤਲਾਕ ਦਾ ਸਿਸਟਮ, ਬੱਚਾ ਗੋਦ ਲੈਣ ਦਾ ਸਿਸਟਮ, ਅਲੈਦਗੀ ਦਾ ਸਿਸਟਮ ਉਹ ਅੱਡੋ ਅੱਡ ਨਹੀਂ ਹੋਏਗਾ। ਬਸ ਆਹੀ ਫਰਕ ਹੈ।
ਮਤਲਬ ਕਿ ਜਿਵੇਂ ਹੁਣ ਇਸਲਾਮ ਵਾਲੇ ਆਪਣੇ ਰਹੁ ਰੀਤਾਂ ਦੇ ਮੁਤਾਬਕ ਚੱਲਦੇ ਆ, ਤਾਂ ਉਹਨਾਂ ਨੇ ਵਿਆਹ ਸ਼ਾਦੀ ਵਾਸਤੇ ਆਪਣਾ ਅਲੱਗ ਤੋਂ ਇੱਕ ਕਾਨੂੰਨ ਬਣਾ ਲਿਆ। ਜੀ ਤਾਂ ਹੁਣ ਦੂਸਰੇ ਪਾਸੇ ਇਕਸਾਰ ਸਿਵਲ ਦਾ ਮਤਲਬ ਕੀ ਹੈ ਕਿ ਸਾਰੇ ਵਿੱਚ ਆ ਜਾਣਗੇ ਉਹਦੇ ਚ। ਤਾਂ ਇਹਦੇ ਚ ਦੇਖੋ ਗੱਲ ਕੀ ਹੈ ਕਿ ਕੁਝ ਲੋਕ ਇਹਨੂੰ ਕਹਿੰਦੇ ਨੇ ਕਿ ਆਉਣਾ ਚਾਹੀਦਾ ਹੈ, ਕੁਝ ਲੋਕ ਕਹਿੰਦੇ ਆ ਕਿ ਜਿੱਦਣ ਇਹ ਪੂਰੇ ਮੁਲਕ ਦੇ ਵਿੱਚ ਲਾਗੂ ਹੋ ਗਿਆ ਤਾਂ ਹਿੰਦੂ ਰਾਸ਼ਟਰ ਬਣਾਉਣ ਦਾ ਦਰਵਾਜ਼ਾ ਖੁੱਲ ਜਾਏਗਾ, ਜੀ ਫਿਰ ਕੋਈ ਨਹੀਂ ਰੋਕ ਸਕਦਾ। ਪਰ ਇਹਦੇ ਵਿੱਚ ਦਿੱਕਤ ਹੈਗੀ ਆ, ਕਿਉਂਕਿ ਦੇਖੋ ਇਹ ਦੇਸ਼ ਜਿਹੜਾ ਹੈ ਨਾ ਵੰਸਵੰਤਾ ਵਾਲਾ ਦੇਸ਼ ਹੈ, ਜਾਤ ਧਰਮ ਦੇ ਆਧਾਰ ਤੇ ਅੱਡ-ਅੱਡ ਮੈਰਿਜ ਐਕਟ ਹੈਗੇ ਨੇ ਇੱਥੇ, ਜਿਵੇਂ ਆਪਾਂ ਕਹਿੰਦੇ ਹਾਂ। ਜੀ ਤਾਂ ਇਹਦੇ ਨਾਲ ਕੀ ਹੈ ਕਿ ਉਹ ਜਿਹੜਾ ਸਮਾਜਿਕ ਢਾਂਚਾ ਹੈ, ਤਾਂ ਉਹ ਸਮਾਜਿਕ ਢਾਂਚਾ ਜਿਹੜਾ ਉਸ ਢਾਰੇ ਤੇ ਖਲੋਤਾ ਜਿੱਥੇ ਇਹ ਨਹੀਂ ਹਾਲੇ ਜ਼ਿਆਦਾ ਨਾ ਐਜੂਕੇਸ਼ਨ ਹੈ ਤੇ ਨਾ ਹੀ ਹਾਲੇ ਕੇਂਦਰ ਪ੍ਰਤੀ ਕੋਈ ਭਰੋਸ ਕੀ ਹੈ, ਬੇਵਿਸ਼ਵਾਸੀ ਵੀ ਹੈ ਨਾ, ਤਾਂ ਉੱਥੇ ਥੋੜੀ ਦਿੱਕਤ ਹੋਏਗੀ। ਤੇ ਜੇ ਆਪਾਂ ਦੇਖਦੇ ਹਾਂ ਕਿ ਹੁਣ ਇਸ ਮਾਮਲੇ ਦੇ ਵਿੱਚ ਇਹ ਜ਼ਿਆਦਾ ਕਦਮ ਚੁੱਕਦੇ ਆ, ਤਾਂ ਵੈਸੇ ਵੀ ਸਿਆਸੀ ਤੌਰ ਤੇ ਇਹਨਾਂ ਦਾ ਵਿਰੋਧ ਜਿਹੜਾ ਤੈਅ ਆਪਾਂ ਸੀਏ ਦੇ ਮਾਮਲੇ ਦੇ ਵਿੱਚ ਅੱਗੇ ਦੇਖ ਚੁੱਕੇ ਹਾਂ। ਤਾਂ ਖੈਰ ਇਹ ਸਾਰਾ ਕੁਝ ਗਿਆ ਵੀ ਅੱਗੇ, ਕੁਝ ਮਾਮਲੇ ਤੁਹਾਨੂੰ ਪਤਾ ਹੀ ਆ ਸਮੇਂ ਦਰ ਸਮੇਂ ਕੋਰਟ ਦੇ ਵਿੱਚ ਜਾਂਦੇ ਨੇ, ਜਿਵੇਂ 3 ਤਲਾਕ ਵਾਲਾ, ਹਲਾਲਾ ਵਾਲਾ ਐਸਾ ਮੁੱਦਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਹੈਗਾ। ਤਾਂ ਗੱਲ ਕੀ ਹੈ ਕਿ ਇਹ ਜਦੋਂ ਨਿਬੜ ਜਾਣਗੇ ਫਿਰ ਉਹ ਤੋਂ ਬਾਅਦ ਹੀ ਕਦਮ ਚੁੱਕਿਆ ਜਾਏਗਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ, ਜੇ ਆਪਾਂ ਮੰਨ ਕੇ ਚੱਲੀਏ 100 ਦਿਨ ਦਾ ਜਿਸ ਤਰ੍ਹਾਂ ਅਖਬਾਰ ਨੇ ਦਾਅਵਾ ਕੀਤਾ ਹੈ, ਬੜੀ ਵੱਡੀ ਖਬਰ ਹੈ, ਛੋਟੀ ਖਬਰ ਨਹੀਂ ਹੈਗੀ ਹੈ। ਤਾਂ ਜਿੱਦਾਂ ਹੁਣ 100 ਦਿਨ ਦਾ ਮੰਨ ਕੇ ਚੱਲੀਏ ਤਾਂ ਫਿਰ ਸਰਦ ਰੁੱਤ ਦਾ ਸੈਸ਼ਨ ਆਹ ਵਾਲਾ ਤੇ ਚਲਾ ਜਾਏਗਾ। ਤਾਂ ਇਹਦਾ ਅਰਥ ਤਾਂ ਇਹੋ ਹੀ ਨਿਕਲਦਾ ਹੈ ਕਿ ਫਿਰ ਲਗਭਗ ਜੋ ਬਜਟ ਸੈਸ਼ਨ ਆਉਂਦਾ ਉਹਦੀ ਥੋੜੀ ਨੇੜਤਾ ਆ ਜਾਏਗੀ। ਤਾਂ ਹੁਣ ਦੇਖਦੇ ਅੱਗੇ ਕੀ ਬਣਦਾ, ਪਰ ਮੇਰਾ ਮੰਨਣਾ ਇਹ ਆ ਕਿ ਇਹ ਹਾਲ ਦੀ ਘੜੀ ਤਾਂ ਪੋਸੀਬਲ ਵੀ ਨਹੀਂ ਜਾਪਦਾ, ਤੇ ਮੈਨੂੰ ਨਹੀਂ ਲੱਗਦਾ, ਜਿੰਨਾ ਕੁ ਮੇਰਾ ਕਹ ਲੋ ਕਿ ਤੁੱਛ ਬੁੱਧੀ ਦਾ ਦਾਇਰਾ ਹੈ, ਕਿ ਮੈਨੂੰ ਨਹੀਂ ਲੱਗਦਾ ਕਿ ਇਹ ਇੰਡੀਆ ਦੇ ਵਿੱਚ ਹਾਲ ਦੀ ਘੜੀ ਜ਼ਰੂਰੀ ਵੀ ਹੈ, ਕਿਉਂਕਿ ਇਹਦੇ ਨਾਲ ਸਮਾਜਿਕ ਤਾਣਾ ਬਾਣਾ ਮੈਂ ਜਿਵੇਂ ਕਿਹਾ ਕਿ ਬਹੁਤ ਹੱਦ ਤੱਕ ਵਿਗੜ ਸਕਦਾ। ਵਿਗੜ ਤੋਂ ਮਤਲਬ ਕੀ ਹੈ ਕਿ ਜਿਹੜਾ ਸਮਾਜਿਕ ਤਾਣਾ ਬਾਣਾ ਪਹਿਲਾਂ ਹੀ ਉਲਝਿਆ, ਜਦੋਂ ਤੁਸੀਂ ਜ਼ਬਰਦਸਤੀ ਉਹਦੇ ਤੇ ਕੋਈ ਚੀਜ਼ ਇਸ ਤਰ੍ਹਾਂ ਦੀ ਥੋਪੋਗੇ ਤਾਂ ਫਿਰ ਥੋੜਾ ਔਖਾ ਹੋ ਜਾਏਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਡੇਰਾ ਮੁਖੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਜੀ। ਹਾਂਜੀ ਦੇਖੋ, ਰਾਹਤ ਇਹਨੂੰ ਕੀ ਮਿਲੀ ਆ ਕਿ ਅਸਲ ਦੇ ਵਿੱਚ ਇਹਦੀ ਪੈਰੋਲ ਨੂੰ ਚੈਲੰਜ ਹੋਇਆ ਸੀਗਾ। ਪੈਰੋਲ ਨੂੰ ਚੈਲੰਜ ਇਉਂ ਕੀਤਾ ਗਿਆ ਸੀਗਾ, ਸੀ ਅਰੋੜਾ ਵੱਲੋਂ ਚੈਲੰਜ ਕੀਤਾ ਗਿਆ ਸੀ ਕਿ ਜਦੋਂ ਪੈਰੋਲ ਕਿਸੇ ਨੂੰ ਮਿਲਦੀ ਹੈ ਤਾਂ ਸਥਾਨਕ ਪ੍ਰਸ਼ਾਸਨ ਤੋਂ ਉਹ ਮਨਜ਼ੂਰੀਆਂ ਲੈਣੀਆਂ ਚਾਹੀਦੀਆਂ, ਸ਼ਰਤਾਂ ਜਿਹੜੀਆਂ ਉਹ ਲੱਗਣੀਆਂ ਚਾਹੀਦੀਆਂ ਉਹਦੇ ਮੁਤਾਬਕ। ਤਾਂ ਇਹਨਾਂ ਨੇ ਹਵਾਲਾ ਦਿੱਤਾ ਸੀਗਾ ਕਿ ਦਰਅਸਲ ਇਹ ਪੰਜਾਬ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਤਾਂ ਜਦੋਂ ਇਹਦੀ ਪੈਰੋਲ ਮਨਜ਼ੂਰ ਕੀਤੀ ਗਈ, ਉਸ ਵੇਲੇ ਪੰਜਾਬ ਤੋਂ ਵੀ ਉਹ ਸਾਰਾ ਕੁਝ ਜਿਹੜਾ ਹੈ ਉਹ ਲੈ ਲੈਣਾ ਚਾਹੀਦਾ ਸੀ, ਮਨਜ਼ੂਰੀ ਲੈ ਲੈਣੀ ਚਾਹੀਦੀ ਸੀਗੀ ਜਾਂ ਮੰਗਣੀ ਚਾਹੀਦੀ ਸੀਗੀ, ਜੋ ਉਥੋਂ ਦੇ ਸਥਾਨਕ ਡੀਸੀ ਨੇ ਮੰਗੀ ਜਾਂ ਕੀਤੀ ਆ। ਤਾਂ ਜਦੋਂ ਇਹ ਮਾਮਲਾ ਹਾਈ ਕੋਰਟ ਚ ਗਿਆ, ਹਾਲਾਂਕਿ ਹਾਈ ਕੋਰਟ ਨੇ ਗੱਲ ਕਹੀ ਹੈ ਕਿ ਚੀਫ ਸੈਕਟਰੀ ਹੈ ਜਿਹੜੇ ਹਰਿਆਣੇ ਤੇ ਪਾਬੰਦ ਹੋਣਗੇ ਕਿ ਜਿਹੜਾ ਪਟੀਸ਼ਨ ਕਰਤਾ ਹੈ ਉਹਨੂੰ ਸਾਰੇ ਜਵਾਬ ਦਿੱਤੇ ਜਾਣਗੇ। ਤਾਂ ਉਹ ਜਦੋਂ ਕੁਝ ਖਾਮੀਆਂ ਪੇਸ਼ੀਆਂ ਦਸੀਆਂ ਗਈਆਂ ਤੇ ਪਟੀਸ਼ਨ ਫਿਰ ਚੁੱਕੀ ਜਾਣੀ ਸੀਗੀ, ਪਟੀਸ਼ਨ ਵਾਪਸ ਹੋ ਗਈ। ਖੈਰ ਦੇਖੋ, ਇਹਦੀ ਪੈਰੋਲ ਜਿਹੜੀ ਉਹ ਚੱਲਦੀ ਰਹੇਗੀ, ਔਰ ਉਹਦੇ ਵਿੱਚ ਦੇਖੋ ਸਮਝਣ ਦੀ ਗੱਲ ਕੀ ਆ, ਪੈਰੋਲ ਕੈਦੀ ਦਾ ਹੱਕ ਹੈ ਜੀ, ਪੈਰੋਲ ਕੈਦੀ ਦਾ ਹੱਕ ਹੈ, ਕੈਦੀ ਦਾ ਅਧਿਕਾਰ ਹੈ। ਪੈਰੋਲ ਦੇਣਾ ਜਿਹੜਾ ਹੈ ਉਹ ਸਹਾਰੇ ਹੈ ਪ੍ਰਸ਼ਾਸਨ ਦੇ, ਯਾਨੀ ਇਹ ਦੋ ਬੁਨਿਆਦੀ ਨੁਕਤੇ ਆ। ਇੱਕ ਦਾ ਅਧਿਕਾਰ ਹੈ, ਪਰ ਅਧਿਕਾਰ ਇਹ ਨਹੀਂ ਹੈ ਕਿ ਉਹ ਜਦੋਂ ਚਾਹੇ ਤੇ ਉਦੋਂ ਹੀ ਕਹੇ ਕਿ ਮੈਂ ਘਰੇ ਜਾਣਾ ਹੈ। ਉਹਦੇ ਕੁਛ ਨਿਯਮ ਕਹਿੰਦੇ ਆ, ਤੁਹਾਡਾ ਜਿਹੜਾ ਜੇਲ੍ਹ ਦਾ ਆਚਰਣ ਆ ਉਹ ਸਹੀ ਹੋਣਾ ਚਾਹੀਦਾ ਹੈ, ਤੁਹਾਡੇ ਤੇ ਪੈਂਡਿੰਗ ਕੇਸਾਂ ਦੀ ਪੈਂਡੈਂਸੀ ਜਿਹੜੀ ਆ ਉਹ ਦੇਖੀ ਜਾਂਦੀ ਹੈ, ਸਾਰਾ ਕੁਝ ਦੇਖਿਆ ਜਾਂਦਾ ਹੈ। ਪਰੰਤੂ ਗੱਲ ਕੀ ਹੈ ਕਿ ਸਥਾਨਕ ਪੱਧਰ ਦਾ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉਹਨੇ ਕਲੀਅਰੈਂਸ ਦੇਣੀ ਆ, ਤੇ ਤਦ ਹੀ ਪੈਰੋਲ ਜਿਹੜੀ ਹੈ ਉਹ ਸੰਭਵ ਹੋ ਸਕਦੀ ਹੈ। ਤਾਂ ਮਤਲਬ ਹੁਣ ਦੇਖੋ ਗੱਲ ਕੀ ਹੈ, ਸੰਵਿਧਾਨ ਸਾਰਾ ਕੁਝ ਜਿਹੜਾ ਉਹ ਠੀਕ ਬਣਿਆ, ਐਸੀ ਗੱਲ ਨਹੀਂ ਹੈ। ਤਾਂ ਹੁਣ ਪੈਰੋਲ ਦੇਣ ਦੀ ਤਾਕਤ ਕਿਹਦੇ ਕੋਲ ਆ? ਪੈਰੋਲ ਦੇਣ ਦੀ ਤਾਕਤ ਹੈ, ਯਾਨੀ ਆਖਰੀ ਝੰਡੀ ਕਿਹਨੇ ਦੇਣੀ ਆ? ਪ੍ਰਸ਼ਾਸਨ ਨੇ। ਪ੍ਰਸ਼ਾਸਨ ਕਿਹਦਾ ਹੈ? ਸਿਆਸਤ ਦਾ, ਜਿਹਦੀ ਪਾਵਰ ਆ। ਹੁਣ ਉਹ ਕੀ ਕਰੇਗਾ
ਉਹ ਸਰਸੇ ਵਾਲੇ ਨੂੰ ਲੈ ਆਏਗਾ, ਜਗਤਾਰ ਸਿੰਘ ਹਵਾਰਾ ਨੂੰ ਨਹੀਂ ਦੇਗਾ, ਜਾਂ ਕਿਸੇ ਹੋਰ ਨੂੰ ਨਹੀਂ ਦੇਗਾ। ਹੁਣ ਤੁਸੀਂ ਕੋਰਟ ਜਾਓਗੇ, ਵੱਧ ਤੋਂ ਵੱਧ ਕੋਰਟ ਕੀ ਕਹੇਗਾ? ਕਿਉਂਕਿ ਕੋਰਟ ਦੀ ਆਪਣੀ ਅਧਿਕਾਰ ਖੇਤਰ ਦੀ ਇੱਕ ਸੀਮਾ ਹੈ। ਜੀ ਜੀ। ਕੋਰਟ ਕਹੇਗਾ ਕਿ ਲਾਅ ਐਂਡ ਆਰਡਰ ਉਹਨਾਂ ਨੇ ਦੇਖਣਾ ਵੀ ਉਹ ਸਟੇਟ ਸਬਜੈਕਟ ਹੈ। ਤਾਂ ਇਹੀ ਰੇੜਕਾ ਹੈ, ਕਿਉਂਕਿ ਇਹਦੀਆਂ ਜਿਹੜੀਆਂ ਮਤਲਬ ਕਿ ਜੋ ਮਰਜ਼ੀ ਤੁਸੀਂ ਕਮੀਆਂ ਪੇਸ਼ੀਆਂ ਲੱਭ ਲਓ, ਅਖੀਰ ਦੇ ਵਿੱਚ ਜਾ ਕੇ ਪ੍ਰਸ਼ਾਸਨ ਨੇ ਤੇ ਜਵਾਬ ਦੇਣਾ ਕਿ ਹਾਂ ਜੀ ਕੀ ਪ੍ਰੋਬਲਮ ਹੈ ਜਾਂ ਕੀ ਚੱਲ ਰਿਹਾ ਹੈ। ਤਾਂ ਉਹ ਤਾਂ ਕਹਿ ਰਹੇ ਨੇ ਮੂੰਹੋਂ ਮੂੰਹ ਕਿ ਇਹਦਾ ਆਚਰਣ ਬੜਾ ਵਧੀਆ, ਕੰਡਕਟ ਬਹੁਤ ਵਧੀਆ, ਸ਼ਰਤਾਂ ਉਹਨਾਂ ਨੇ ਤੈਅ ਕਰ ਰੱਖੀਆਂ। ਸ਼ਰਤਾਂ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਆਨਲਾਈਨ ਸਮਾਗਮ ਨਹੀਂ ਕਰੇਗਾ। ਸ਼ਰਤਾਂ 'ਚ ਇਹ ਵੀ ਨਹੀਂ ਲਿਖਿਆ ਕਿ ਚੋਣ ਪ੍ਰਚਾਰ ਜਾਂ ਚੋਣ ਪ੍ਰਭਾਵਿਤ ਨਹੀਂ ਕਰ ਸਕੇਗਾ। ਉਹ ਸਾਰਾ ਕੁਝ ਹੀ ਕਰ ਰਿਹਾ। ਤਾਂ ਇੱਥੋਂ ਮਤਲਬ ਕਿ ਸਾਫ਼ ਹੋ ਜਾਂਦਾ ਨਾ ਕਿ ਸਰਕਾਰ ਉਹਦੀ ਹੈ, ਸਰਕਾਰ ਉਹਦੇ ਨਾਲ ਆ, ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਕਿਉਂਕਿ ਕੋਰਟ ਦਾ ਤਾਂ ਸਰ ਦੇਖੋ, ਕੋਰਟ ਦਾ ਤਾਂ ਇੱਕ ਅਧਿਕਾਰ ਖੇਤਰ ਹੈ ਨਾ, ਉਹ ਦੂਸਰੇ ਅਧਿਕਾਰ ਖੇਤਰ 'ਚ ਦਾਖਲ ਨਹੀਂ ਹੋਏਗੀ। ਉਹ ਆਪਣੇ ਵੱਲੋਂ ਤਾਂ ਸਾਰਾ ਕੁਝ ਕਰੇਗੀ ਕਿ ਹਾਂ ਭਾਈ ਪੁੱਛ ਸਕਦੇ ਹਾਂ ਕੀ ਆ ਵੀ ਪ੍ਰੋਬਲਮ, ਉਹ ਕਹਿਣਗੇ ਕਿ ਨਹੀਂ ਨਹੀਂ ਜੀ ਇਹ ਸਾਰਾ ਕੁਝ ਠੀਕ ਹੈ। ਤਾਂ ਇਸ ਕਰਕੇ ਇਹ ਦਿੱਕਤ ਇੱਥੇ ਹੀ ਹੈ, ਪਰੇਸ਼ਾਨੀ ਇੱਥੇ ਹੀ ਹੈ ਕਿ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਉਹਨਾਂ ਨੇ ਨਹੀਂ ਸੀ ਸੋਚਿਆ ਕਿ ਪ੍ਰਸ਼ਾਸਨ ਕਿਸੇ ਟਾਈਮ ਇਸ ਤਰ੍ਹਾਂ ਵੀ ਚੱਲੇਗਾ ਕਿ ਇੱਕ ਸਜ਼ਾ ਯਾਫਤਾ ਬਲਾਤਕਾਰੀ ਜਾਂ ਕਤਲ ਦੇ ਕੇਸ ਦੇ ਵਿੱਚ ਸਜ਼ਾ ਯਾਫਤਾ ਬੰਦੇ ਨੂੰ ਸਰਕਾਰ ਦੇ ਨੁਮਾਇੰਦੇ ਖਲੋ ਕੇ ਕਹਿਣਗੇ ਕਿ ਬੱਲੇ ਬੱਲੇ ਜੀ ਤੁਹਾਡੇ ਵਰਗਾ ਤਾਂ ਮਹਾਂਪੁਰਸ਼ ਹੈ ਨਹੀਂ ਕੋਈ ਜੀ, ਕਿਤੇ ਸੋਚਿਆ ਸੀ ਕਿਸੇ ਨੇ? ਸੋ ਇਸ ਕਰਕੇ ਜਿਹੜੀ ਪੈਰੋਲ ਦੀ ਬੇਸਿਕ ਕਹਿ ਲੋ ਕਿ ਇਹ ਸਾਰੀ ਹੈਗੀ ਹੈ ਢਾਂਚਾਗਤ ਵਿਵਸਥਾ ਜਿਹੜੀ, ਉਹਦੇ ਵਿੱਚ ਸਭ ਤੋਂ ਮੁੱਖ ਤੌਰ ਤੇ ਜੇ ਆਪਾਂ ਦੇਖੀਏ ਵੱਡੀ ਅਥਾਰਟੀ ਹੈ ਸਰਕਾਰ। ਸਰਕਾਰ ਚਾਹੇ ਤਾਂ ਕਿਸੇ ਨੂੰ ਵੀ ਪੈਰੋਲ ਦੇ ਸਕਦੀ ਹੈ, ਕਿਸੇ ਨੂੰ ਵੀ ਇਨਕਾਰ ਕਰ ਸਕਦੀ ਹੈ, ਤਾਂ ਸਰਕਾਰ ਤੇ ਉਹਦੇ ਨਾਲ ਖਲੋਤੀ ਹੈ। ਹੋਰ ਫਿਰ ਹੁਣ ਇਹਦੇ ਵਿੱਚ ਹੋਰ ਹੋ ਵੀ ਕੀ ਸਕਦਾ ਹੈ? ਜੀ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ। ਇਸ ਪਰਿਵਾਰ ਨੇ ਮਿੰਟੂ ਜੀ ਹੁਣ ਇਨਸਾਫ ਦੇ ਲਈ ਮੁਹਿੰਮ ਸ਼ੁਰੂ ਕੀਤੀ ਹੈ ਜੀ। ਹਾਂਜੀ ਦੇਖੋ, ਇਹ ਦਸਤਖਤੀ ਮੁਹਿੰਮ ਆ, ਦਸਤਖਤ ਕਰਾਉਣੇ ਇਹਨਾਂ ਨੇ, 1 ਲੱਖ ਸਾਈਨ ਹੋਏਗਾ, ਕਹਿੰਦੇ ਕਿ ਉਸ ਤੋਂ ਬਾਅਦ ਕੋਰਟ ਦੇ ਵਿੱਚ ਰੱਖਿਆ ਜਾਊਗਾ। 1 ਲੱਖ ਸਾਈਨ ਕਰਾ ਕੇ ਜਿਹੜਾ ਇਹਨਾਂ ਦੇ ਘਰੇ ਕੋਈ ਰਜਿਸਟਰ ਲੱਗਾ ਹੈ, ਉਸ ਰਜਿਸਟਰ ਦੇ ਜਿਹੜੇ ਸਾਈਨ ਹੋਣਗੇ, ਫਿਰ ਉਹ ਸੰਬੰਧਿਤ ਜੱਜ ਨੂੰ ਜਿੱਥੇ ਮੁਕੱਦਮਾ ਚੱਲ ਰਿਹਾ ਵਾ ਉੱਥੇ ਉਹਨੂੰ ਦਿਖਾਏ ਜਾਣਗੇ ਕਿ ਭਾਈ ਸਿੱਧੂ ਮੂਸੇਵਾਲੇ ਦਾ ਨਿਆਂ ਜਿਹੜਾ ਉਹ ਹੋਣਾ ਚਾਹੀਦਾ ਆ। ਦੇਖੋ ਇਸ ਐਤਵਾਰ ਫਿਰ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਸਿੱਧੂ ਮੂਸੇਵਾਲੇ ਦੇ ਜਿਹੜੇ ਘਰ ਦੇ ਆ, ਤਾਂ ਐਤਕੀ ਮੂਸੇਵਾਲੇ ਦੇ ਫਾਦਰ ਨੇ ਤੇ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਮੈਂ ਸੋਚਦਾ ਵਾਂ ਕਿ ਜਦੋਂ ਤੱਕ ਮਹੀਨਾ ਪੂਰਾ ਨਹੀਂ ਹੋ ਜਾਂਦਾ, ਕਿਉਂਕਿ ਇਹਨਾਂ ਨੇ ਅਲਟੀਮੇਟਮ ਦੇ ਰੱਖਿਆ ਵਾ ਕਿ ਜਦੋਂ ਤੱਕ ਮਹੀਨਾ ਪੂਰਾ ਨਹੀਂ ਹੋ ਜਾਂਦਾ ਅਸੀਂ ਉਦੋਂ ਤੱਕ ਨਵਾਂ ਕੋਈ ਸਟੇਟਮੈਂਟ ਨਾ ਦਈਏ। ਮਤਲਬ ਕਿ ਐਤਵਾਰ ਜੋ ਸੰਬੋਧਨ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਅਸੀਂ ਕੁਝ ਨਾ ਹੀ ਕਹੀਏ। ਤਾਂ 25 ਨਵੰਬਰ ਤੱਕ ਦਾ ਉਹ ਅਲਟੀਮੇਟਮ ਹੈ, ਤੇ ਨਹੀਂ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ FIR ਵੀ ਜਿਹੜੀ ਆਪਦੀ ਵਾਪਸ ਲੈ ਲਵਾਂਗੇ ਤੇ ਦੇਸ਼ ਵੀ ਛੱਡ ਦੇਵਾਂਗੇ। ਤੇ ਪਹਿਲੀ ਗੱਲ ਹੈ ਕਿ ਜਿਹੜੀ ਇਸ ਤਰ੍ਹਾਂ ਦੀ FIR ਹੈ ਉਹ ਤਾਂ ਪ੍ਰਵੀਨ ਜੀ ਵਾਪਸ ਲੈਣੀ ਸੰਭਵ ਨਹੀਂ ਹੁੰਦੀ ਜੇ ਉਹਦੀ ਟੈਕਨੀਕਲਿਟੀ ਦੇਖੋਗੇ। ਦੂਜੀ ਚੀਜ਼ ਇਹ ਆ ਕਿ ਦੇਸ਼ ਛੱਡਣ ਬਾਬਤ ਵੀ ਜੋ ਸਿੱਧੂ ਮੂਸੇਵਾਲੇ ਦੇ ਮਾਤਾ ਹੈ ਚਰਨ ਕੌਰ ਜੀ, ਉਹਨਾਂ ਨੇ ਕਿਹਾ ਕਿ ਇਹ ਦੇਸ਼ ਉਹਨਾਂ ਦਾ ਹੈ ਤੇ ਉਹ ਕਦੇ ਵੀ ਦੇਸ਼ ਨਹੀਂ ਛੱਡਣਗੇ ਚਾਹੇ ਕੁਝ ਵੀ ਹੋ ਜਾਵੇ, ਤੇ ਇਨਸਾਫ ਦੁਆ ਕੇ ਦਮ ਲੇਵਾਂਗੇ। ਤਾਂ ਇਹ ਤਾਂ ਸਾਫ਼ ਆ ਕਿ ਬਈ ਉਹ ਲੜਾਈ ਕਰਨ ਵਾਸਤੇ ਤਿਆਰ ਆ। ਤਾਂ ਹੁਣ ਉਹਨਾਂ ਨੇ ਲੜਾਈ ਦਾ ਥੋੜਾ ਜਿਹਾ ਢੰਗ ਜਿਹੜਾ ਹੈ ਉਹ ਬਦਲਿਆ ਵਾ ਕਿ ਅਸੀਂ 1 ਲੱਖ ਦਸਤਖਤ ਕਰਵਾ ਕੇ ਤੇ ਸੰਬੰਧਿਤ ਜੱਜ ਦੇ ਟੇਬਲ ਤੇ ਰੱਖਾਂਗੇ ਕਿ ਸਿੱਧੂ ਦੀ ਮੌਤ ਦਾ ਇਨਸਾਫ ਸਿਰਫ ਉਹਦੇ ਪਰਿਵਾਰ ਨੂੰ ਨਹੀਂ ਚਾਹੀਦਾ, ਬਲਕਿ ਉਹਦੇ ਜਿਹੜੇ ਚਾਹਣ ਵਾਲੇ, ਉਹਦੇ ਪ੍ਰਸ਼ੰਸਕ ਨੇ, ਉਹਨੂੰ ਮੁਹੱਬਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਚਾਹੀਦਾ। ਸੋ ਸਾਰਿਆਂ ਦੀ ਮੁਹੱਬਤ ਦਾ ਤਕਾਜ਼ਾ ਇਹੋ ਆ ਕਿ ਬਈ ਤੁਸੀਂ ਇਹ ਇਨਸਾਫ ਜਲਦੀ ਤੋਂ ਜਲਦੀ ਕਰੋ। ਪਰ ਦੇਖੋ, ਪਰ ਮੈਂ ਲਾ ਕੇ ਹੁਣ ਥੋੜਾ ਚੁੱਪ ਕਿਉਂ ਕਰ ਗਿਆ ਕਿ ਇਹ ਗੱਲਾਂ ਠੀਕ ਨੇ, ਉਹ ਪੀੜਤ ਤੇ ਰਿਹਾ ਤੇ ਉਹਨਾਂ ਦਾ ਹੱਕ ਵੀ ਬਣਦਾ ਬਈ ਉਹਨਾਂ ਨੇ ਤੈਅ ਕਰਨਾ ਆਪਣੀ ਰਣਨੀਤੀ ਨੂੰ ਕਿ ਕਿਸ ਤਰ੍ਹਾਂ ਅੱਗੇ ਵਧਣਾ। ਪਰ ਇੰਨੀ ਜਲਦੀ ਇਹ ਸਾਰਾ ਕੁਝ ਹੋ ਜਾਏਗਾ ਦੀਦਾ ਨਹੀਂ ਹੈ। ਕਿਉਂਕਿ ਅੱਜ ਫਿਰ ਇਹਨਾਂ ਨੇ ਇੱਕ ਨਾਂ ਹੋਰ ਜੋੜਿਆ ਜਿਹੜਾ US ਦੇ ਵਿੱਚ ਰਹਿੰਦਾ ਹੈ, ਕੋਈ ਕਾਲੋਂ ਆ, ਉਹਦਾ ਨਾਂ ਜੋੜਿਆ ਵਾ
ਉਹ ਹੁਣ ਇੱਕ ਨਵਾਂ ਜੁੜ ਗਿਆ ਨਾਮ। ਇੱਕ ਇਸ ਕੇਸ ਦੇ ਵਿੱਚ ਇੱਕ ਹੋਰ ਕਾਲੋ ਹੈ, ਜਿਹੜਾ ਇੱਕ ਲੀਡਰ ਦਾ ਭਤੀਜਾ ਸੀਗਾ, ਉਹ ਵੀ ਹਾਲੇ ਭਗੌੜਾ ਵਾ। ਇੱਕ ਉਹ ਜਿਹੜਾ ਕੈਨੇਡਾ ਦੇ ਵਿੱਚ ਕਥਿਤ ਤੌਰ ਤੇ ਕਲੋ ਬੈਠਾ, ਕੈਨੇਡਾ ਦੇ ਵਿੱਚ, ਹੁਣ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕਿਹਾ ਨਹੀਂ ਜਾ ਸਕਦਾ, ਗੋਲਡੀ ਬਰਾੜ। ਤਾਂ ਗੱਲ ਇਹ ਹੈ ਕਿ ਇਹਨਾਂ ਨੂੰ ਲਿਆਉਣਾ ਕਰਨਾ ਗ੍ਰਿਫਤਾਰ ਬਹੁਤ ਔਖਾ ਹਾਲ ਦੀ ਘੜੀ। ਤਾਂ ਇਸ ਕਰਕੇ ਜਦੋਂ ਤੱਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਦੋਂ ਤੱਕ ਪੂਰੇ ਨਿਆਂ ਦੀ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਤਾਂ ਹੁਣ ਕਦੋਂ ਫੜੇ ਜਾਣਗੇ, ਕਦੋਂ ਨਿਸ਼ਾਨਦੇਹੀ ਹੋਏਗੀ, ਕਦੋਂ ਫਿਰ ਹਵਾਲਗੀ ਹੋਏਗੀ, ਕਾਫੀ ਲੰਮਾ ਚੌੜਾ ਕਹਿ ਲਓ ਕਿ ਇਹ ਪ੍ਰੋਸੈਸ ਬਣ ਜਾਂਦਾ ਹੈ। ਤਾਂ ਹਾਲ ਦੀ ਘੜੀ ਜੋ ਵੀ ਹੈ, ਪਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉਹ ਲੜਨਾ ਚਾਹੁੰਦੇ ਇਨਸਾਫ ਲਈ, ਲੜਨਾ ਵੀ ਚਾਹੀਦਾ, ਉਹ ਕਹਿੰਦੇ ਕਿ ਇਨਸਾਫ ਦਿਓ। ਪਰ ਇਸੇ ਦਰਮਿਆਨ ਉਹਨਾਂ ਨੇ ਇੰਟਰੈਕਟ ਵੇ ਦੇ ਨਾਲ ਕਹਿ ਲਓ ਕਿ ਇੱਕ ਸਿੰਗਰ ਤੇ ਹੱਥ ਰੱਖਿਆ ਵਾ ਕਿ ਇਸ ਬੰਦੇ ਨੂੰ ਤੁਸੀਂ ਕਿਉਂ ਨਹੀਂ ਗ੍ਰਿਫਤਾਰ ਕਰਦੇ। ਇੱਥੋਂ ਤੱਕ ਕਿਹਾ ਕਿ ਅਸੀਂ ਚੈਟ ਵੀ ਤੁਹਾਨੂੰ ਮੁਹੱਈਆ ਕਰਵਾ ਦਿੰਨੇ ਆ, ਜਿਹਦੇ ਵਿੱਚ ਇਹ ਕਹਿ ਰਿਹਾ ਵਾ ਕਿ ਮੈਂ ਲਾਰੈਂਸ ਨੂੰ ਮਿਲ ਕੇ ਆਇਆ ਵਾਂ। ਤਾਂ ਹੁਣ ਦੇਖਣਾ ਹੋਏਗਾ ਕਿ ਉਹ ਸਿੰਗਰ ਜਿਹੜਾ ਆਲਰੇਡੀ NIA ਦੀ ਪੁੱਛਗਿੱਛ ਵਿੱਚ ਸ਼ਾਮਲ ਹੋ ਚੁੱਕਾ ਹੈ, ਕੋਈ ਉਹਦੇ ਤੇ ਪੰਜਾਬ ਪੁਲਿਸ ਵੀ ਸਿਕੰਜਾ ਕੱਸਦੀ ਹੈ ਕਿ ਨਹੀਂ ਕੱਸਦੀ। ਪਰ ਇਹਨਾਂ ਨੇ ਦਸਤਖਤੀ ਮੁਹਿੰਮ ਜਿਹੜੀ ਹੈ ਉਹ ਇਸ ਐਤਵਾਰ ਤੋਂ ਸ਼ੁਰੂ ਕਰ ਦਿੱਤੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬਲਬੀਰ ਸਿੰਘ ਰਾਜੇਵਾਲ ਦੇ ਐਲਾਨ ਦੀ। ਉਹਨਾਂ ਨੇ ਹੁਣ ਸੰਘਰਸ਼ ਦਾ ਐਲਾਨ ਕੀਤਾ ਜੀ। ਹਾਂਜੀ, ਚਲੋ ਚੋਣਾਂ ਤੋਂ ਵਿਹਲੇ ਹੋ ਗਏ ਹੋਣੇ ਆ, ਹੁਣ ਇਲੈਕਸ਼ਨ ਤੇ 27 ਚ, ਉਦੋਂ ਤੱਕ ਸੰਘਰਸ਼ ਹੀ ਸਹੀ। ਵਿਹਲੇ ਬੈਠ ਕੇ ਕੀ ਕਰਨਾ, ਵਿਹਲੇ ਬੈਠ ਕੇ ਵੀ ਕੀ ਕਰਨਾ। ਤਾਂ ਖੈਰ ਦੇਖੋ, ਇਹਨਾਂ ਨੇ ਪਾਣੀਆਂ ਦੀ ਰਾਖੀ ਤੇ ਦੂਸਰੇ ਪਾਸੇ ਪਹਿਰਾ ਦਿੰਦੇ ਆ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਨਿਰਵਿਘਨ ਜਿਹੜਾ ਸਪਲਾਈ ਵਾਲਾ ਕੰਮ ਆ ਉਹ ਯਕੀਨੀ ਬਣਾਉਣ ਵਾਸਤੇ ਕਹਿੰਦੇ ਕਿ 5 ਕਿਸਾਨ ਜਥੇਬੰਦੀਆਂ ਵੱਲੋਂ ਇਹ ਸਾਰਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਕਿ 30 ਦਸੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾਊਗਾ। ਤੇ ਉਹਨਾਂ ਨੇ ਨਾਲ ਦੱਸਿਆ ਕਿ ਅਸੀਂ ਪਹਿਲਾਂ 2 ਦਸੰਬਰ ਤੋਂ 15 ਦਸੰਬਰ ਤੱਕ ਸੂਬੇ ਭਰ ਦੇ ਵਿੱਚ ਝੰਡਾ ਮਾਰਚ ਕਰਾਂਗੇ, ਤੇ ਫਿਰ 30 ਦਸੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾ ਕੇ ਸਰਕਾਰ ਕੋਲੋਂ ਆਪਣੇ ਹੱਕ ਮਿਲਣ ਤੱਕ ਸੰਘਰਸ਼ ਕਰਾਂਗੇ। ਤੇ ਅੱਗੇ ਕਹਿੰਦੇ ਨੇ ਕਿ ਪੰਜਾਬ ਦਾ ਪਾਣੀ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਮਿਲੇ ਤੇ ਪੰਜਾਬ ਦੇ ਹਰ ਪਿੰਡ 'ਚ ਪਾਣੀ ਪਹੁੰਚਾਉਣਾ ਯਕੀਨੀ ਬਣਾਉਣ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ। ਦੇਖੋ, ਗੱਲ ਕੀ ਹੈ ਕਿ ਇਹ ਕੋਈ ਮੰਗ ਤੇ ਨਜਾਇਜ਼ ਨਹੀਂ ਹੈਗੀ। ਸਾਡਾ ਜਿਹੜਾ ਇਸ ਵੇਲੇ ਰਕਬਾ ਆ ਉਹ ਤਕਰੀਬਨ ਲਾ ਲਓ ਕਿ 25% ਹੀ ਨਹਿਰੀ ਪਾਣੀ ਦੀ ਸਿੰਜਾਈ ਹੇਠ ਆ। ਬਾਕੀ ਸਾਡਾ ਸਾਰਾ ਰਕਬਾ ਜਿਹੜਾ ਉਹ ਧਰਤੀ ਹੇਠੋਂ ਪਾਣੀ ਕੱਢ ਕੇ ਉਹਦੇ ਨਾਲ ਹੀ ਸਿੰਜਿਆ ਜਾਂਦਾ ਹੈ। ਨਹਿਰੀ ਪਾਣੀ ਆ ਜਾਵੇ ਕੋਈ ਮਾੜੀ ਗੱਲ ਤੇ ਹੈ ਨਹੀਂ ਗੀ, ਕੋਈ ਮਾੜੀ ਗੱਲ ਨਹੀਂ ਹੈ। ਨਹਿਰੀ ਪਾਣੀ ਭਰਮਾ ਮਿਲੇ ਤੇ ਅਸੀਂ ਧਰਤੀ ਹੇਠਲਾ ਪਾਣੀ ਵੀ ਬਚਾ ਸਕਦੇ ਹਾਂ। ਉਹਦੇ ਨਾਲ ਫਸਲ ਦੀ ਪੈਦਾਵਾਰ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ। ਸਭ ਨੂੰ ਪਤਾ ਇਹਨਾਂ ਚੀਜ਼ਾਂ ਦਾ ਕਿ ਨਹਿਰੀ ਪਾਣੀ 'ਚ ਬੜੀ ਜਾਨ ਹੁੰਦੀ ਹੈ। ਤਾਂ ਖੈਰ, ਪਰ ਇਹ ਗੱਲ ਜਿਹੜੀ ਆ ਕਿ ਠੀਕ ਆ, ਇਹਨਾਂ ਦੀ ਮੰਗ ਜਾਂ ਇਹਨਾਂ ਦਾ ਪ੍ਰੋਟੈਸਟ ਉਹ ਅਸੀਂ ਰੱਦ ਨਹੀਂ ਕਰ ਸਕਦੇ, ਕਿਉਂਕਿ ਹਰੇਕ ਨੂੰ ਬਈ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਵੀ ਤੇ ਉਸ ਕਹੀ ਗੱਲ ਤੇ ਆਪਣਾ ਐਕਸ਼ਨ ਕਰਨ ਦਾ ਵੀ। ਸਾਰਿਆਂ ਨੂੰ ਆਪੋ ਆਪਣਾ ਹੱਕ ਆ। ਤਾਂ ਹੁਣ ਦੇਖਣਾ ਹੋਏਗਾ ਕਿ ਹੁੰਗਾਰਾ ਕਿਸ ਤਰ੍ਹਾਂ ਦਾ ਮਿਲਦਾ ਹੈ। ਪਰ ਬਹੁਤੇ ਪੰਜਾਬ ਦੇ ਕਿਸਾਨ ਤੇ ਨਹਿਰੀ ਪਾਣੀ ਨੂੰ ਭੁੱਲ ਹੀ ਚੁੱਕੇ ਆ ਕਿ ਨਹਿਰੀ ਪਾਣੀ ਵੀ ਕਿਤੇ ਲੱਗਦਾ ਹੋਏਗਾ ਜਾਂ ਕਿਤੇ ਲੱਗਦਾ ਹੁੰਦਾ ਸੀ ਜਾਂ ਲੱਗ ਸਕਦਾ ਆ। ਕਿਉਂਕਿ ਅਸੀਂ ਹੁਣ ਕੰਫਰਟ ਜ਼ੋਨ 'ਚ ਆ ਗਏ ਆ। ਸਟਾਰਟਰ ਦਾ ਬਟਨ ਨੱਪੋ, ਮੋਟਰ ਚੱਲਦੀ ਹੈ, ਡਾਂਗ ਜਿੱਡੀ ਧਾਰ ਪੈਂਦੀ ਆ, ਛੱਡ ਕੇ ਸੌ ਜਾਓ। ਅੱਜ ਕੱਲ ਤੇ ਮੋਬਾਈਲਾਂ ਤੇ ਅਲਰਟ ਆ ਜਾਂਦੇ ਨੇ, ਮੋਬਾਈਲਾਂ ਤੇ ਮੈਸੇਜ ਆ ਜਾਂਦਾ ਕਿ ਇੰਨੇ ਵਜੇ ਚੱਲਣਾ ਫੀਡਰ। ਤਾਂ ਇਹ ਚੀਜ਼ ਤਾਂ ਹੈ ਕਿ ਨਹਿਰੀ ਢਾਂਚਾ ਸਾਡਾ ਵੈਸੇ ਖਤਮ ਹੋ ਗਿਆ ਤਕਰੀਬਨ। ਜੇ ਮਾਲਵੇ ਦਾ ਕੁਛ ਹਿੱਸਾ ਛੱਡ ਦਈਏ, ਮਾਝੇ ਦਾ ਮਾੜਾ ਮੋਟਾ ਛੱਡ ਦਈਏ ਤੇ ਦੁਆਬੇ ਦਾ ਬਿਲਕੁਲ ਥੋੜਾ ਜਿਹਾ ਛੱਡ ਦਈਏ, ਨਹਿਰੀ ਢਾਂਚਾ ਸਾਡਾ ਹੈ ਕਿੱਥੇ ਆ। ਜ਼ਿਆਦਾਤਰ ਕੱਸੀਆਂ ਛੋਟੀਆਂ ਸੀਗੀਆਂ, ਉਹ ਪੂਰ ਦਿੱਤੀਆਂ ਗਈਆਂ ਨੇ। ਇਹ ਆ ਕਿ ਬਈ ਜੇ ਇਦਾਂ ਦੀ ਮੰਗ ਪੂਰੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਗੱਲ ਆ। ਪਰ ਇਹ ਚੀਜ਼ ਹਾਲ ਦੀ ਘੜੀ ਸੰਭਵ ਨਹੀਂ ਜਾਪਦੀ ਕਿ ਸਾਰੇ ਪੰਜਾਬ ਨੂੰ ਨਹਿਰੀ ਪਾਣੀ ਮਿਲ ਜਾਏਗਾ। ਨਹੀਂ, ਬਹੁਤ ਮੁਸ਼ਕਲ ਹੈ, ਜਿਹੜਾ ਕਿ ਮਿਲਣਾ ਚਾਹੀਦਾ ਸੀਗਾ। ਅਫਸੋਸ ਦੀ ਗੱਲ ਹੈ ਕਿ 8.5 MF ਅਸੀਂ ਰਾਜਸਥਾਨ ਨੂੰ ਦੇਈ ਬੈਠੇ ਹਾਂ ਤੇ ਉਧਰੋਂ ਅਮਿਤ ਸ਼ਾਹ ਪੱਟਾਂ ਤੇ ਥਾਪੀ ਮਾਰ ਕੇ ਕਹਿੰਦਾ ਆ
ਕਿ ਸਾਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਦਿਓ, ਜਿਹੜਾ ਹਰਿਆਣੇ ਨੂੰ ਪਾਣੀ ਦੇਣਾ ਬਣਦਾ ਤੁਸੀਂ ਦਿਓਗੇ ਦਿਓ। ਕੀ ਕੀਤਾ ਜਾ ਸਕਦਾ? ਜੀ ਪਾਣੀ ਦੀ ਤੇ ਅੱਗੇ ਪੈਮਾਇਸ਼ ਦੀ ਬੜੀ ਰੌਲੀ ਪੈਂਦੀ ਆ ਕਿ ਬਈ ਪਾਣੀ ਥੋੜਾ, ਕਿ ਉਹ ਪੂਰੇ ਪੰਜਾਬ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਜੇ ਦਿੱਤਾ ਜਾ ਸਕਦਾ ਤਾਂ ਉਹਦੇ ਵਾਸਤੇ ਨਹਿਰੀ ਢਾਂਚੇ ਤੇ ਕਿੰਨਾ ਪੈਸਾ ਲੱਗੇਗਾ, ਉਹ ਸਾਰਾ ਕੌਣ ਕਰੇਗਾ? ਵੈਸੇ ਇਹ ਸਵਾਲ ਨੇ, ਇਹ ਕੋਈ ਮਤਲਬ ਕਿ ਇਹ ਤਾਂ ਹੈ ਨਹੀਂ ਕਿ ਮੈਂ ਉਹਨਾਂ ਨੂੰ ਰੋਕ ਰਿਹਾ ਵਾਂ, ਪਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਹੋਏਗੀ। ਨਹਿਰੀ ਢਾਂਚੇ ਵਾਸਤੇ ਬਹੁਤ ਵੱਡੀ ਇਨਵੈਸਟਮੈਂਟ ਚਾਹੀਦੀ ਆ। ਇੱਕ ਆਪਾਂ ਵੈਸੇ ਮਨੋਕਲਪਿਤ ਸਵਾਲ ਕਰ ਰਹੇ ਹਾਂ ਕਿ ਐਸਾ ਕੀ ਸਰਕਾਰ ਦੇ ਵਾਸਤੇ ਸੰਭਵ ਹੈ? ਜਿਹੜੀ ਸਰਕਾਰ ਇਸ ਵੇਲੇ ਪਿੰਡਾਂ ਦੇ ਵਿੱਚ ਇੱਟ ਲਿਆਉਣ ਤੋਂ ਵੀ ਕਿਤੇ ਨਾ ਕਿਤੇ ਨਦਾਰਦ ਹੈ। ਥੋੜਾ ਜਿਹਾ ਇੱਟਾਂ ਵਾਲਾ ਕੰਮ ਵੀ ਮਤਲਬ ਕਿ ਬੜਾ ਸੰਭਲ ਕੇ ਚੱਲਣ ਡਿਆ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਜਲਦੀ ਇਹਨਾਂ ਚੀਜ਼ਾਂ ਦਾ ਹੱਲ ਹੋ ਜਾਏਗਾ। ਪਰ ਫਿਰ ਵੀ ਇਹ ਪਹਿਲਾਂ ਸਭ ਤੋਂ ਵੇਖਣਾ ਪਏਗਾ ਕਿ ਜਿਹੜਾ ਬਲਵੀਰ ਸਿੰਘ ਰਾਜੇਵਾਲ ਜੀ ਦਾ ਉਸ ਵੇਲੇ ਅਕਸ ਸੀਗਾ ਅੰਦੋਲਨ ਵੇਲੇ ਦਾ, ਕਿ ਜੀ ਉਸ ਤਰ੍ਹਾਂ ਦਾ ਇਹਨਾਂ ਨੂੰ ਰਿਸਪੌਂਸ ਮਿਲੇਗਾ ਜਾਂ ਨਹੀਂ। ਪਰ ਮੈਨੂੰ ਨਹੀਂ ਲੱਗਦਾ ਕਿ ਉਸ ਪੱਧਰ ਦਾ ਰਿਸਪੌਂਸ ਹੁਣ ਇਹਨਾਂ ਨੂੰ ਮਿਲੇਗਾ। ਬਹੁਤ ਹੀ ਗਲਤ ਫੈਸਲਾ ਕੀਤਾ ਸੀ ਇਹਨਾਂ ਨੇ ਵੋਟਾਂ ਵਿੱਚ ਜਾਣ ਦਾ, ਨਾਲ ਦਿਆਂ ਨੇ ਰੋਕਿਆ ਵੀ, ਪਰ ਇਹ ਬਲਵੀਰ ਸਿੰਘ ਰਾਜੇਵਾਲ ਠਹਿਰੇ ਜਿੱਦੀ ਘਮੰਡੀ ਇਨਸਾਨ, ਇਹਨਾਂ ਨੇ ਕਿਸੇ ਦੀ ਇੱਕ ਨਹੀਂ ਮੰਨੀ। ਜੀ ਹੁਣ ਸੀਐਮ ਮਾਨ ਦੇ ਨਾਲ ਮੀਟਿੰਗ ਹੋਈ ਹੈ ਤੇ ਉਹਨਾਂ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਸਰਕਾਰ ਹੈ ਜਿਹੜੀ ਉਹਨੇ ਟਰਾਂਸਪੋਰਟ ਵਿਭਾਗ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀਆਂ ਮੰਗਾਂ ਸੀਗੀਆਂ ਮਿੰਟੂ ਜੀ ਉਹ ਮੰਨ ਲਈਆਂ ਨੇ। ਨਹੀਂ ਦੇਖੋ, ਇਹ ਸਵੇਰੇ ਪ੍ਰੈਸ ਨੋਟ ਇਹੋ ਸੀਗਾ, ਪਰ ਸ਼ਾਮੀ ਮੈਂ ਇੱਕ ਟੈਲੀਵਿਜ਼ਨ ਤੇ ਡਿਬੇਟ ਵੇਖੀ ਹੈ ਜਿੱਥੇ ਉਹਨਾਂ ਦੇ ਨੁਮਾਇੰਦੇ ਵੀ ਆਏ ਸਨ ਮੁਲਾਜ਼ਮਾਂ ਦੇ, ਤੇ ਜਿੱਥੇ ਸਰਕਾਰ ਦਾ ਨੁਮਾਇੰਦਾ ਵੀ ਸੀ। ਇਹਨਾਂ ਦਾ ਹਾਲੇ ਵੀ ਕੌਨਫਲਿਕਟ ਜਿਹੜਾ ਆ ਉਹ ਹੈਗਾ ਆ, ਜੀ ਮਤਲਬ ਕਿ ਸਰਕਾਰ ਤੇ ਮੁਲਾਜ਼ਮ ਆਮੋ ਸਾਹਮਣੇ ਆ। ਦਰਅਸਲ ਇੱਕ ਕੰਡਕਟਰ ਹੈ ਜਿਹੜਾ, ਉਹਦੀ ਰਿਪੋਰਟ ਹੋ ਗਈ ਸੀਗੀ, ਰਿਪੋਰਟ ਉਹਨੇ ਆਖਿਆ ਮੇਰੀ ਗਲਤ ਕੀਤੀ ਹੈ, ਤੇ ਉਹ ਪੈਟਰੋਲ ਲੈ ਕੇ ਟੈਂਕੀ ਤੇ ਚੜ ਗਿਆ, ਕਈ ਦਿਨ ਹੋ ਗਏ। ਤਾਂ ਫਿਰ ਉਸ ਤੋਂ ਬਾਅਦ ਮਹਿਕਮਾ ਜਿਹੜਾ ਇਹਨਾਂ ਦਾ, ਇਹਦੇ ਨਾਲ ਦੇ ਜਿਹੜੇ ਸਟਾਫ ਵਾਲੇ ਉਹ ਸਾਰੇ ਸਟ੍ਰਾਈਕ ਤੇ ਚਲੇ ਜਾਂਦੇ ਆ, ਰੌਲਾ ਪੈਂਦਾ, ਬੜੀ ਖੱਜਲ ਖੁਆਰੀ ਹੁੰਦੀ ਆ ਲੋਕਾਂ ਨੂੰ। 2 ਦਿਨ ਹੋ ਗਏ ਆ, ਕਰੋੜ 1.5 ਕਰੋੜ ਦਾ ਦਿੱਲੀ ਘਾਟਾ ਵੀ ਹੋਏਗਾ। ਤਾਂ ਫਿਰ ਉਸ ਤੋਂ ਬਾਅਦ ਅੱਜ ਇਹ ਮੀਟਿੰਗ ਕੀਤੀ ਜ਼ਰੂਰ ਗਈ ਸੀਗੀ, ਖਬਰਾਂ ਲੱਗ ਗਈਆਂ ਸਨ। ਖਬਰਾਂ ਲੱਗਣ ਤੋਂ ਭਾਵ ਇਹ ਨਹੀਂ ਹੈ ਕਿ ਅੱਜ ਇਹ ਅਖਬਾਰ ਛਪ ਗਏ ਹੋਣਗੇ। ਅੱਜ ਕੱਲ ਤੁਹਾਨੂੰ ਪਤਾ ਡਿਜੀਟਲ ਵਰਜ਼ਨ ਹੈਗੇ ਨੇ, ਉੱਥੇ ਉਹ ਖਬਰ ਜਿਹੜੀ ਲੱਗ ਜਾਂਦੀ ਹੈ। ਖਬਰੇ ਲੱਗ ਗਈ ਸੀਗੀ, ਸਾਰਾ ਕੁਝ ਹੋ ਗਿਆ, ਪਰ ਹਾਲੇ ਇਹਦਾ ਨਿਬੇੜਾ ਨਹੀਂ ਹੋਇਆ, ਆਪਾਂ ਇਹ ਕਹਿ ਸਕਦੇ ਹਾਂ। ਕਿਉਂਕਿ ਜਿਹੜੇ ਹੈਗੇ ਨੇ ਮੁਲਾਜ਼ਮ, ਉਹ ਕਹਿੰਦੇ ਆ ਕਿ ਬਈ ਜਿਹੜਾ ਕੰਡਕਟਰ ਆ ਉਹਦੀ ਇਨਕੁਆਰੀ ਜਿਹੜੀ ਇਹਨਾਂ ਨੇ ਮਾਰਕ ਕੀਤੀ ਹੋਈ ਆ, ਸ਼ਾਇਦ ਉਹਦੇ ਵਾਸਤੇ ਉਹ 3 ਦਿਨ ਦਾ ਸਮਾਂ ਮੰਗਦੇ ਆ। ਕਹਿੰਦੇ ਕਿ ਤੁਰੰਤ ਇਨਕੁਆਰੀ ਤੋਂ ਪਹਿਲਾਂ ਹੀ ਉਹਨੂੰ ਬਹਾਲ ਕੀਤਾ ਜਾਵੇ। ਬਹਾਲ ਤੋਂ ਭਾਵ ਕੀ ਹੈ ਕਿ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਇਹਨੂੰ ਸਸਪੈਂਡ ਕੀਤਾ ਹੀ ਨਹੀਂ, ਅਸੀਂ ਸਿਰਫ ਇਹਨੂੰ ਆਫ ਰੂਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਔਨ ਰੂਟ ਹੀ ਇਹਦੀ ਇਨਕੁਆਰੀ ਕਰਦੇ ਨੇ, ਪਰ ਉਹ ਕਹਿੰਦੇ ਕਿ ਇਨਕੁਆਰੀ ਤੋਂ ਪਹਿਲਾਂ ਇਹਨੂੰ ਕਲੀਨ ਚਿੱਟ ਦਿਓ, ਫਿਰ ਦੇਖਦੇ ਆ ਕੀ ਬਣਦਾ ਕੀ ਬਣਾਉਂਦਾ ਹੈ। ਤਾਂ ਸ਼ਾਇਦ ਇਸ ਤਰ੍ਹਾਂ ਦੀ ਡਿਮਾਂਡ ਹੈ ਕੋਈ, ਮਤਲਬ ਕਿ ਪੇਚਾ ਇਹਨਾਂ ਦਾ ਪਿਆ ਖਲੋਤਾ। ਸਰਕਾਰ ਜਿਹੜੀ ਹੈ ਕੁਛ ਆਪਣੇ ਹਵਾਲੇ ਦੇ ਰਹੀ ਹੈ, ਆਪਣੇ ਹਵਾਲੇ ਦੇ ਰਹੀ ਹੈ, ਤਾਂ ਹਾਲ ਦੀ ਘੜੀ ਪੇਚ ਫਸੀ ਆਈ ਆ। ਹੁਣ ਐਗਜ਼ੈਕਟ ਮੈਨੂੰ, ਕਿਉਂਕਿ ਮੈਂ ਖਬਰ ਸੁਣੀ ਆ ਸ਼ਾਮੀ ਇਹਨਾਂ ਦੀ ਡਿਬੇਟ ਦੇ ਵਿੱਚ, ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਨੁਕਤਿਆਂ ਤੇ ਪੇਚ ਫਸਿਆ, ਪਰ ਉੱਥੇ ਵੀ ਖੈਬੜ ਰਹੇ ਸਨ। ਉਹ ਆਪਣੇ ਆਧਾਰ ਤੇ ਕਹਿ ਰਹੇ ਕਿ ਸਾਡੀਆਂ ਕੁਝ ਕਾਨੂੰਨੀ ਮਜਬੂਰੀਆਂ, ਪਰ ਇਹ ਕਹਿ ਰਹੇ ਨੇ ਕਿ ਕੁਝ ਕੱਢੇ ਜਿਹੜੇ ਹੈਗੇ ਸੀਗੇ ਉਹ ਵੀ ਵਿੱਚ ਰੱਖੋ। ਮਤਲਬ ਕਿ ਮੰਗਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ, ਪਰ ਜਦੋਂ ਸਟ੍ਰਾਈਕ ਹੋ ਜਾਂਦੀ ਕਿਸੇ ਡਿਪਾਰਟਮੈਂਟ ਦੀ, ਉਹ ਜਿਹੜੀਆਂ ਜ਼ਰੂਰੀ ਹੋਰ ਮੰਗਾਂ ਹੁੰਦੀਆਂ ਉਹ ਵੀ ਵਿੱਚ ਲੱਗ ਜਾਂਦੀਆਂ ਨੇ। ਇਹ ਤਾਂ ਆਪਾਂ ਨੂੰ ਵੀ ਪਤਾ ਹੈ। ਉਹ ਕੁਝ ਮੰਗਾਂ ਤੇ ਅੜੇ ਪਏ, ਹੋ ਸਕਦਾ ਮਸਲਾ ਹੱਲ ਹੋ ਜਾਵੇ, ਪਰੰਤੂ ਲੱਗਦਾ ਨਹੀਂ ਹੈ ਕਿ ਇਹ ਮਸਲਾ ਜਿਹੜਾ ਅੱਜ ਦੀ ਤਰੀਕ ਚ ਹੱਲ ਹੋ ਗਿਆ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਇੱਕ ਹੋਰ ਪੁਲਿਸ ਮੁਲਾਜ਼ਮ ਨੇ ਥਾਣੇ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਜੀ। ਹਾਂਜੀ ਦੇਖੋ, ਇਹ ਥੋੜੇ ਦਿਨ ਪਹਿਲਾਂ ਇੱਕ ਥਾਣੇਦਾਰ ਨੇ ਵੀ ਇਸ ਤਰ੍ਹਾਂ ਹੀ ਖੁਦਕੁਸ਼ੀ ਕਰ ਲਈ ਸੀ। ਕਿ ਅੱਜ ਇੱਕ ਹੌਲਦਾਰ ਦੀ ਖਬਰ ਆ, ਤੇ ਜਿਹੜਾ ਕੋਈ ਹੈਡ ਕਾਂਸਟੇਬਲ ਸੀਗਾ ਬਲਜਿੰਦਰ ਸਿੰਘ, ਇਹਦੀ ਲਾਸ਼ ਮਿਲੀ ਆ ਪਹਿਲੀ ਮੰਜ਼ਲ ਤੇ, ਜਿਹੜੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਬੈਰਕ ਬਣੀ ਹੁੰਦੀ ਆ ਉਹਦੀ ਗ੍ਰਿਲ ਦੇ ਨਾਲ ਲਟਕਦੀ। ਤਾਂ ਦੱਸਿਆ ਜਾਂਦਾ ਕਿ ਮਾਨਸਿਕ ਤੌਰ ਤੇ ਇਹ ਪਰੇਸ਼ਾਨ ਸੀ। ਲੁਧਿਆਣੇ ਦੇ ਇੱਕ ਇਹ ਸਾਰੀ ਥਾਣੇ ਦੀ ਘਟਨਾ ਹੈ। ਦੇਖੋ ਗੱਲ ਕੀ ਹੈ ਕਿ ਚਲੋ ਜੋ ਵੀ ਦੱਸਿਆ ਜਾਂਦਾ ਹੁਣ ਆਫੀਸ਼ੀਅਲੀ ਅਸੀਂ ਉਹਦੇ ਆਧਾਰ ਤੇ ਹੀ ਚੱਲਦੇ ਹਾਂ।
ਜਿਵੇਂ ਇਸ ਸਾਲ ਦੇ ਵਿੱਚ ਤੁਸੀਂ ਦੇਖੋਗੇ ਇੰਨੀਆਂ ਘਟਨਾਵਾਂ ਵਾਪਰੀਆਂ ਨੇ, ਪੁਲਿਸ ਵਾਲਿਆਂ ਦੀਆਂ ਇੰਨੀਆਂ ਘਟਨਾਵਾਂ ਵਾਪਰੀਆਂ ਨੇ ਕਿ ਕੁਝ ਅੰਕੜੇ ਤਾਂ ਜਿਹੜੇ ਗੈਰ ਅਧਿਕਾਰਤ ਅੰਕੜੇ ਆ, ਉਹ ਦੱਸਦੇ ਆ ਕਿ 50 ਤੋਂ 60 ਖੁਦਕੁਸ਼ੀਆਂ ਇਸ ਤਰ੍ਹਾਂ ਹੋਈਆਂ ਨੇ। ਮਤਲਬ ਕਿ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ ਮੁੜ ਕੇ ਇਹ ਵੀ ਕਹਾਣੀ ਬਣਾ ਦਿੱਤੀ ਗਈ ਕਿ ਰਾਈਫਲ ਸਾਫ਼ ਕਰਦਿਆਂ ਇਹ ਗੋਲੀ ਚੱਲ ਗਈ। ਮਤਲਬ ਕਿ 50 ਤੋਂ 60 ਜਿਹੜੀਆਂ ਖੁਦਕੁਸ਼ੀਆਂ ਦੱਸਦੇ ਆ ਕਿ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਕੁਛ ਨੂੰ ਮੰਨ ਕੇ ਚੱਲੋ ਕਿ ਦੂਜੀ ਰੰਗਤ ਵੀ ਦਿੱਤੀ। ਉਹ ਵੈਸੇ ਆਪਣੇ ਸਾਹਮਣੇ ਇੱਕ ਮਿਸਾਲ ਹੈਗੀ ਆ ਔਨ ਰਿਕਾਰਡ, ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਤੀਸ਼ ਕੁਮਾਰ ਖੁਦਕੁਸ਼ੀ ਕਰਦਾ ਤੇ ਫਿਰ ਬਾਅਦ ਦੇ ਵਿੱਚ ਉਹਨੂੰ ਬਣਾਇਆ ਜਾਂਦਾ ਪਰਿਵਾਰ ਦੀ ਸਹਿਮਤੀ ਦੇ ਨਾਲ ਕਿ ਬਈ ਇਹ ਤਾਂ ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਸ਼ਿਕਾਰ ਹੋ ਗਿਆ ਸੀ ਇਸ ਚੀਜ਼ ਦਾ। ਯਾਨੀ ਚਲੋ ਇਹ ਗੈਰ ਅਧਿਕਾਰਤ ਅੰਕੜੇ ਆ, ਇਹਨਾਂ ਦੀ ਆਪਣੀ ਇੱਕ ਜਥੇਬੰਦੀ ਬਣੀ ਹੋਈ ਆ। ਮੈਨੂੰ ਉਹਨਾਂ ਚੋਂ ਇੱਕ ਅਹੁਦੇਦਾਰ ਨੇ ਦੱਸਿਆ ਸੀਗਾ ਕਿ ਬਈ ਬਹੁਤ ਸਾਡੇ ਮੁਲਾਜ਼ਮ ਜਿਹੜੇ ਆ ਉਹ ਸਟ੍ਰੈਸ ਦੇ ਵਿੱਚ ਤੇ ਇੰਨੀਆਂ ਮੌਤਾਂ ਲਗਭਗ ਹੋ ਚੁੱਕੀਆਂ ਨੇ। ਦੇਖੋ ਗੱਲ ਕੀ ਹੈ ਕਿ ਜਿਹੜਾ ਸਟ੍ਰੈਸ ਆ ਉਹ ਤਾਂ ਵੈਸੇ ਵੀ ਅੱਜ ਕੱਲ ਦੁਨੀਆ ਭਰ ਦੇ ਵਿੱਚ ਹੋ ਗਿਆ। ਪੁਲਿਸ ਵਾਲਿਆਂ ਦੀ ਸਮੱਸਿਆ ਇੱਕ ਵੱਖਰੀ ਕਿਸਮ ਦੀ ਆ ਕਿ ਜਿੱਥੇ ਆਪਣੇ ਆਪ ਦੇ ਵਿੱਚ ਬੰਦਾ ਮਾਨਸਿਕ ਪੱਧਰ ਤੇ ਬਹੁਤ ਜ਼ਿਆਦਾ ਜੂਝਦਾ ਹੈ, ਤਾਂ ਦੂਸਰੇ ਪਾਸੇ ਹੁੰਦਾ ਕੀ ਹੈ ਕਿ ਮਹਿਕਮੇ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਅਫਸਰ ਆ ਜਿਹੜੇ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ। ਫਿਰ ਉੱਤੇ ਬਾਅਦ ਸਿਆਸੀ ਦਬਾਅ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਕੁਝ ਫੇਸ ਕਰਨਾ ਪੈਂਦਾ। ਡਿਊਟੀ ਜਿਹੜੀ ਆ ਉਹਦਾ ਕੋਈ ਵੀ ਹੱਦ ਬੰਨਾ ਨਹੀਂ ਹੈਗਾ ਕਿ ਕਿੰਨੇ ਘੰਟਿਆਂ ਦੀ ਹੋਏਗੀ। ਇਸ ਕਰਕੇ ਇਹ ਚੀਜ਼ ਸੋਚਣ ਵਾਲੀ ਆ, ਵਿਚਾਰਨ ਵਾਲੀ ਆ ਕਿ ਇਹ ਜਿਹੜੀਆਂ ਪੁਲਿਸ ਵਾਲਿਆਂ ਦੀਆਂ ਖੁਦਕੁਸ਼ੀਆਂ ਵੱਧ ਰਹੀਆਂ ਜਾਂ ਜਿਨ੍ਹਾਂ ਦੇ ਵਿੱਚੋਂ ਕੁਛ ਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਸਰਵਿਸ ਰਿਵਾਲਵਰ ਸਾਫ਼ ਕਰਦੇ ਆ ਜਾਂ ਸਰਵਿਸ ਰਾਈਫਲ ਸਾਫ਼ ਕਰਦਿਆਂ ਮਰ ਗਿਆ। ਤੁਸੀਂ ਆਪ ਸੋਚ ਕੇ ਵੇਖੋ ਜਿਹੜੇ ਕਮਾਂਡੋ ਕਰਕੇ ਆਏ ਨੇ, ਜਿਨ੍ਹਾਂ ਦੇ 15-15 20-20 ਸਾਲ ਦੇ ਤਜਰਬੇ ਨੇ, ਜਿਹੜੇ ਹਰ ਟਾਈਮ ਵੈਪਨ ਕੈਰੀ ਕਰਦੇ ਨੇ, ਕਿ ਜੀ। ਉਹ ਇੰਨੇ ਹੀ ਲਾਪਰਵਾਹ ਨੇ, ਇੰਨੇ ਹੀ ਲਾਪਰਵਾਹ ਨੇ ਕਿ ਉਹਨਾਂ ਨੂੰ ਸਫਾਈ ਵੀ ਨਹੀਂ ਕਰਨੀ ਆਉਂਦੀ। ਹੂੰ। ਸੋਚ ਕੇ ਵੇਖੋ। ਸੋ ਜੀ, ਜ਼ਿਆਦਾਤਰ ਮਾਮਲੇ ਖੁਦਕੁਸ਼ੀਆਂ ਨਾਲ ਜੁੜਦੇ ਆ। ਤਾਂ ਪੁਲਿਸ ਦੇ ਅੰਦਰ ਵੀ ਦਬਾਅ ਹੈ ਤੇ ਪੁਲਿਸ ਤੇ ਬਾਹਰੀ ਵੀ ਦਬਾਅ ਹੈ। ਜੀ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਉਹ ਅਣਗੌਲੀ ਰਹਿ ਜਾਂਦੀ ਆ ਕਿਉਂਕਿ ਪੁਲਿਸ ਵਾਲਿਆਂ ਦੀਆਂ ਸਮੱਸਿਆਵਾਂ ਤੁਹਾਨੂੰ ਪਤਾ ਹੀ ਆ, ਲੋਕ ਜ਼ਿਆਦਾ ਆਲੋਚਨਾਤਮਕ ਪੱਖ ਤੋਂ ਲੈਂਦੇ ਨੇ ਇਹਨਾਂ ਦੀਆਂ ਕਾਰਵਾਈਆਂ ਨੂੰ, ਉਹ ਕੋਈ ਬਹੁਤਾ ਖਿਆਲ ਨਹੀਂ ਦਿੰਦੇ। ਇਹ ਖਿਆਲ ਦੇਣ ਦੀ ਜ਼ਰੂਰਤ ਹੈ ਵੈਸੇ। ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ, ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਹਥਿਆਰਾਂ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਗਨ ਸੱਭਿਆਚਾਰ ਨੂੰ ਠੱਲਣ ਦੇ ਲਈ ਪੰਜਾਬ ਪ੍ਰਸ਼ਾਸਨ ਦੇ ਵਿੱਚ ਫੇਰਬਦਲ ਕਰਨ ਬਾਅਦ 6 ਨੁਕਾਤੀ ਏਜੰਡਾ ਐਲਾਨਿਆ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਇਸ ਪੱਤਰ ਦੇ ਮੁਤਾਬਕ ਪੰਜਾਬ ਦੇ ਵਿੱਚ ਅਗਲੇ 3 ਮਹੀਨੇ ਦੇ ਲਈ ਨਵਾਂ ਅਸਲਾ ਲਾਇਸੈਂਸ ਜਾਰੀ ਕਰਨ ਤੇ ਪਾਬੰਦੀ ਰਹੇਗੀ ਤੇ ਹੁਣ ਤੱਕ ਜਾਰੀ ਅਸਲਾ ਲਾਇਸੈਂਸਾਂ ਦੀ ਇਸ ਅਰਸੇ ਦੌਰਾਨ ਸਮੀਖਿਆ ਕੀਤੀ ਜਾਵੇਗੀ। ਐਤਵਾਰੀ ਛੁੱਟੀ ਹੋਣ ਦੇ ਬਾਵਜੂਦ ਜ਼ਿਲ੍ਹਿਆਂ ਦੇ ਸਟਾਫ ਨੂੰ ਅਸਲਾ ਲਾਇਸੈਂਸਾਂ ਦੀ ਪੜਤਾਲ ਵਿੱਢਣ ਦੇ ਲਈ ਆਖ ਦਿੱਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਤੋਂ ਲੈ ਕੇ ਕੋਟਕਪੂਰਾ ਦੇ ਡੇਰਾ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਤੱਕ ਨਵੀਂ ਸਰਕਾਰ ਨੂੰ ਅਮਨ ਕਾਨੂੰਨ ਦੀ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ ਆਗੂ ਇਹਨਾਂ ਕਦਮਾਂ ਦੀ ਸ਼ਲਾਘਾ ਕਰ ਰਹੇ ਨੇ, ਜਦੋਂ ਕਿ ਵਿਰੋਧੀ ਧਿਰਾਂ ਇਸ ਨੂੰ ਨਵਾਂ ਸ਼ਗੂਫਾ ਦੱਸ ਰਹੀਆਂ ਨੇ। ਕੈਪਟਨ ਸਰਕਾਰ ਨੇ ਵੀ ਸਾਲ 2018 ਦੇ ਵਿੱਚ ਪਿਛਲੀ ਸਰਕਾਰ ਦੇ ਸਮੇਂ 2012 ਤੋਂ ਲੈ ਕੇ 17 ਤੱਕ ਅਸਲਾ ਲਾਇਸੈਂਸਾਂ ਦੀ ਤਸਦੀਕ ਕਰਵਾਉਂਦਿਆਂ ਅਕਤੂਬਰ 2018 ਦੇ ਵਿੱਚ ਵਿਆਹ ਸਮਾਗਮਾਂ ਤੇ ਜਨਤਕ ਪ੍ਰੋਗਰਾਮਾਂ ਦੇ ਵਿੱਚ ਹਥਿਆਰ ਲਿਜਾਣ ਤੇ ਪਾਬੰਦੀ ਲਾਈ ਸੀ। ਨਵੀਂ ਸਰਕਾਰ ਵੱਲੋਂ ਹੁਣ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੇ ਲਈ 6 ਕਦਮ ਉਠਾਏ ਜਾਣੇ ਨੇ, ਜਿਨ੍ਹਾਂ ਦੇ ਵਿੱਚ ਪਿਛਲੇ ਸਮੇਂ ਦੌਰਾਨ ਗਲਤ ਜਾਰੀ ਹੋਏ ਅਸਲਾ ਲਾਇਸੈਂਸਾਂ ਨੂੰ ਰੱਦ ਕਰਨਾ ਵੀ ਸ਼ਾਮਲ ਹੈ। ਜੇ ਸਰਕਾਰ ਦਾ ਕੋਈ ਸਲਾਹਕਾਰ ਹੋਵੇ ਤੇ ਸਰਕਾਰ ਨੂੰ ਇਸ ਗੱਲ ਦੀ ਰਾਏ ਦੇਵੇ ਕਿ ਸਿੱਧੂ ਮੂਸੇਵਾਲਾ ਕਤਲ ਤੋਂ ਲੈ ਕੇ ਸੰਦੀਪ ਨੰਗਲੰਬੀਆਂ, ਇਸ ਤੋਂ ਇਲਾਵਾ ਜਾਂ ਆ ਜਿਹੜਾ ਹੁਣ ਕਤਲ ਹੋਇਆ ਪ੍ਰਦੀਪ ਸਿੰਘ ਦਾ, ਕਿੰਨੇ ਕਤਲ ਪੰਜਾਬ ਦੇ ਵਿੱਚ ਅਸਲਾ ਜਿਹੜੇ ਲਾਇਸੈਂਸੀ ਅਸਲੇ ਨਾਲ ਹੋਏ ਆ? ਕਿੰਨੇ ਕਤਲ ਲਾਇਸੈਂਸੀ ਅਸਲੇ ਨਾਲ ਲੋਕਾਂ ਨੇ ਕਿੰਨੀਆਂ ਕੁ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ? ਅਸਲ ਦੇ ਵਿੱਚ ਸਰਕਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਾਇਵਰਟ ਕਰ ਰਹੀ ਹੈ। ਸਹੀ ਗੱਲ ਤਾਂ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਖਲਾਅ ਆ ਜਾਂ ਸਮਾਜਿਕ ਬੇਚੈਨੀਆਂ ਜੋ ਹੋਣ ਦੇ ਘਟਨਾਕ੍ਰਮ ਨੇ, ਇਹਦੇ ਜਦੋਂ ਇਹ ਦੌਰ ਚੱਲਦਾ ਹੋਵੇ ਨਾ, ਉਦੋਂ ਸਿਰਫ ਸਜ਼ਾ ਦੇਣ ਵਾਲੇ ਤਰੀਕੇ ਕਾਫੀ ਨਹੀਂ ਹੁੰਦੇ, ਸਗੋਂ ਸਮੁੱਚੀ ਸਮੱਸਿਆ ਨੂੰ ਸਮਝਣਾ ਪੈਂਦਾ ਹੈ ਕਿ ਹੁਣ ਚੱਲ ਕੀ ਰਿਹਾ ਹੈ। ਸਰਕਾਰ ਨੂੰ ਇਹਨਾਂ ਹਦਾਇਤਾਂ ਤੇ ਗੰਭੀਰਤਾ ਦੇ ਨਾਲ ਅਮਲ ਕਰਾਉਣ ਦੀ ਜ਼ਰੂਰਤ ਹੈ। ਇੱਕ ਪਾਸੇ ਤੁਸੀਂ ਅਸਲਾ ਲਾਇਸੈਂਸਾਂ ਤੇ ਪਾਬੰਦੀ ਲਾ ਰਹੇ ਹੋ, ਜਿਹੜੇ ਖੇਤਾਂ ਦੇ ਵਿੱਚ ਬੈਠੇ ਨੇ, ਢਾਣੀਆਂ ਦੇ ਵਿੱਚ ਬੈਠੇ ਨੇ ਲੋਕ, ਉਹਨਾਂ ਨੂੰ ਤਾਂ ਲੱਗਦਾ ਕਿ ਅਸੀਂ ਤਾਂ ਮਹਿਫੂਜ਼ ਹੀ ਅਸਲੇ ਕਰਕੇ ਆ। ਜੇ ਸਾਡੇ ਅਸਲੇ ਦਾ ਡਰ ਨਾ ਹੋਵੇ ਤੇ ਸਾਨੂੰ ਤਾਂ ਲੋਕ ਰਾਤ ਨੂੰ ਇੱਕ ਕਮਰੇ 'ਚ ਬੰਦ ਕਰਕੇ ਤੇ ਭਾਵੇਂ ਜੋ ਸੰਦ ਸਦੇੜਾ, ਜੋ ਟਰੈਕਟਰ ਟਰਾਲੀਆਂ, ਸਾਡਾ ਜੋ ਮਰਜ਼ੀ ਕੁਛ ਲੁੱਟ ਕੇ ਲੈ ਜਾਣ। ਸੋ ਇਹ ਪਤਾ ਨਹੀਂ ਸਰਕਾਰ ਮਤਲਬ ਸੋਚ ਕੀ ਰਹੀ ਆ। ਠੀਕ ਹੈ, ਕੁਛ ਸਮੇਂ ਬਾਅਦ ਤੁਹਾਨੂੰ ਕੁਛ ਤਸਦੀਕ ਕਰਾਉਣੀਆਂ ਪੈਂਦੀਆਂ ਨੇ ਚੀਜ਼ਾਂ। ਤੁਹਾਨੂੰ ਅਸਲਾ ਲਾਇਸੈਂਸ ਦੇਣ ਦੇ ਮਾਮਲੇ ਦੇ ਵਿੱਚ ਵੇਖਣਾ ਪੈਂਦਾ ਹੈ ਕਿ ਯਾਰ ਕਿੱਥੇ ਸੋਧ ਕੀਤੀ ਜਾ ਸਕਦੀ ਹੈ। ਪਰ ਅਸਲ ਦੇ ਵਿੱਚ ਪਾਬੰਦੀ ਲਾ ਦੇਣੀ ਤੇ ਜਿਹੜੀਆਂ ਇਨਪੁਟਸ ਆਉਂਦੀਆਂ ਨੇ ਉਹਨਾਂ ਤੇ ਗੌਰ ਨਹੀਂ ਕਰਦੀ ਸਰਕਾਰ। ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਇਨਪੁਟ ਸੀਗੀਆਂ ਏਜੰਸੀਜ਼ ਦੀਆਂ, ਪੰਜਾਬ ਪੁਲਿਸ ਕੋਲੇ ਸੀਗੀਆਂ। ਇਸ ਤੋਂ ਇਲਾਵਾ ਜੇ ਹੋਰ ਕਤਲ ਵੇਖੀ ਤਾਂ ਉਹਨਾਂ ਬਾਰੇ ਵੀ ਸੀਗੀਆਂ ਕਿ ਪੰਜਾਬ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜਿਹੜੇ ਕਾਨੂੰਨੀ ਪੱਤਰਕਾਰ ਨੇ, ਜਿਹੜੇ ਕ੍ਰਾਈਮ ਦੇ ਪੱਤਰਕਾਰ ਨੇ, ਉਹ ਤਾਂ ਹਾਲੇ ਵੀ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੋਰ ਵੱਡੀਆਂ ਵਾਰਦਾਤਾਂ ਦੀਆਂ ਇਨਪੁਟਸ ਵੀ ਹੈਗੀਆਂ ਨੇ। ਪਰ ਪਤਾ ਨਹੀਂ ਕਿਉਂ ਸਰਕਾਰ ਹੁਣ ਇਹ ਮੋਦੀ ਸਾਹਿਬ ਵਾਲਾ ਪੈਟਰਨ ਜਿਹਾ ਹੀ ਲੱਗਦਾ ਕੰਮ ਕਰਨ ਦਾ ਕਿ ਜਦੋਂ ਕੋਈ ਲੋਕ ਸਵਾਲ ਖੜੇ ਕਰ ਦੇਣ, ਉਦੋਂ ਕੋਈ ਨਾ ਕੋਈ ਨਵਾਂ ਸ਼ਗੂਫਾ ਛੱਡ ਦਿਓ। ਠੀਕ ਹੈ, ਇਹ ਗੱਲ ਜਾਇਜ਼ ਆ ਕਿ ਸਰਕਾਰ ਨੇ ਸਮੇਂ-ਸਮੇਂ ਤੇ ਜਿਹੜੇ ਲਾਇਸੈਂਸ ਜਾਰੀ ਕੀਤੇ, ਉਹਨਾਂ ਦੀ ਸਮੀਖਿਆ ਕਰਨੀ ਵੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਕੋਲੇ ਲਾਇਸੈਂਸ ਹੈ, ਜੇ ਉਹ ਵਾਰਦਾਤਾਂ ਕਰਦੇ ਨੇ ਤਾਂ ਉਦੋਂ ਵੀ ਸਮੀਖਿਆ ਹੋਣੀ ਚਾਹੀਦੀ ਹੈ। ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਹਾਂ। ਪਰ ਤੁਸੀਂ ਕਹਿ ਦਿਓ ਕਿ ਜੀ ਨਹੀਂ, ਹੁਣ 3 ਮਹੀਨੇ ਤੱਕ ਅਸਲਾ ਲਾਇਸੈਂਸ ਬਣਨੇ ਹੀ ਨਹੀਂ, ਜਾਂ ਤਾਂ ਫਿਰ ਟੋਟਲ ਬੈਨ ਕਰ ਦਿਓ। ਜਦੋਂ ਤੁਸੀਂ ਖੁੱਲ੍ਹ ਦੇ ਰੱਖੀ ਹੈ, ਫਿਰ ਤਾਂ ਤੁਹਾਨੂੰ ਖੁੱਲ੍ਹ ਹੋਰ ਦੇਣੀ ਚਾਹੀਦੀ ਹੈ। ਤੇ ਇਹ ਇੱਕ ਬਹੁਤ ਵੱਡੀ ਬਹਿਸ ਹੈ ਕਿ ਸਰਕਾਰ ਜਿਹੜੀ ਹੈ, ਪੰਜਾਬ ਸਰਕਾਰ, ਉਹਦੇ ਕੰਮ ਜਿਹੜਾ ਕਰਦਾ ਤਰੀਕਾ ਹੈ, ਹੁਣ ਅੱਧੀ ਸਾਡੀ ਵਜ਼ਾਰਤ ਤਾਂ ਗੁਜਰਾਤ ਫਿਰਦੀ ਹੈ ਚੋਣ ਪ੍ਰਚਾਰ ਕਰਦੀ। ਸੋ ਹੁਣ ਇੱਥੇ ਕਈ ਆਖਣਗੇ ਕਿ ਪਿਛਲਿਆਂ ਨੇ ਕੀ ਕਰਤਾ। ਜੇ ਪਿਛਲਿਆਂ ਨੇ ਨਹੀਂ ਕੁਛ ਕੀਤਾ ਤੇ ਤਾਂ ਹੀ ਤਾਂ ਨਵਿਆਂ ਨੂੰ ਚੁਣਿਆ। ਤੇ ਜੇ ਨਵੇਂ ਉਸੇ ਰਾਹ ਪੈ ਜਾਣਗੇ, ਅਸਲੇ ਕਰਕੇ ਵਾਰਦਾਤ ਹੋ ਗਈ, ਅਸਲਾ ਬੈਨ ਕਰ ਦਿਓ, ਗੀਤਾਂ ਕਰਕੇ ਹੋ ਗਈ, ਗੀਤ ਬੈਨ ਕਰ ਦਿਓ, ਜੇ ਕੋਈ ਪਰਾਲੀ ਸਾੜਦਾ ਉਹਦੇ ਤੇ 4 ਪਰਚੇ ਕਰ ਦਿਓ, ਤੇ ਫਿਰ ਇਹ ਤਾਂ ਦਮਨਕਾਰੀ ਹੋਇਆ ਨਾ, ਇਹ ਤਾਂ ਉਹ ਇਨਕਲਾਬ ਵਾਲੀ ਰਾਜਨੀਤੀ ਤਾਂ ਨਹੀਂ ਰਹੀ ਇਹ। ਸੋ ਇਹ ਹੈ ਕਿ ਸਰਕਾਰ ਹੁਣ ਇਸ ਚੀਜ਼ ਦੀ ਸਮੀਖਿਆ ਕਰੇ ਕਿ ਅਸੀਂ ਜਿਹੜੇ ਅਸਲਾ ਲਾਇਸੈਂਸਾਂ ਤੇ ਪਾਬੰਦੀ ਲਾਉਣੀ ਹੈ, ਉਹਨਾਂ ਦੇ ਉੱਤੇ ਪਾਬੰਦੀ ਕਦੋਂ ਤੱਕ ਰੱਖਣੀ ਹੈ ਤੇ ਕਿੰਨੀਆਂ ਕੁ ਵਾਰਦਾਤਾਂ ਜਿਹੜੀਆਂ ਉਹ ਲਾਇਸੈਂਸੀ ਅਸਲੇ ਨਾਲ ਹੋਈਆਂ ਨੇ, ਕਿੰਨੇ ਕੁ ਕਤਲ ਪੰਜਾਬ ਦੇ ਵਿੱਚ ਲਾਇਸੈਂਸੀ ਅਸਲੇ ਨਾਲ ਹੋਏ ਨੇ। ਇਹ ਅਸਲ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਸਰਕਾਰ ਨੂੰ ਕਿ ਯਾਰ ਆਹ ਤਾਂ ਚੰਗਾ, ਕਈ ਚੀਜ਼ਾਂ ਤੁਹਾਡੀ ਆਜ਼ਾਦੀ ਦੇ ਨਾਲ ਜੁੜੀਆਂ ਹੁੰਦੀਆਂ। ਕਈ ਚੀਜ਼ਾਂ ਦੇ ਕਈ ਥਾਈਂ ਤੁਹਾਨੂੰ ਅਹਿਸਾਸ ਕਰਨਾ ਪੈਂਦਾ ਕਿ ਯਾਰ ਹਾਂ, ਅਸੀਂ ਇਸ ਮੁਲਕ ਦੇ ਵਸਿੰਦੇ ਹਾਂ, ਸਾਡਾ ਇਹ ਹੱਕ ਬਣਦਾ। ਪਤਾ ਨਹੀਂ ਲੋਕ ਹੁਣ
ਪੋਲਿਟਿਕਸ ਦੇ ਪਿੱਛੇ, ਜਿਵੇਂ ਹੁਣ ਮੰਨ ਲਓ ਮੋਦੀ ਸਾਹਿਬ ਦੀ ਸਰਕਾਰ ਆ, ਨੋਟਬੰਦੀ ਕੀਤੀ। ਲੋਕਾਂ ਨੇ ਪਹਿਲਾਂ ਨੋਟਬੰਦੀ ਦੀ ਬਹੁਤ ਜ਼ਿਆਦਾ ਵਡਿਆਈ ਕੀਤੀ, ਜਿਹੜੇ ਮੋਦੀ ਸਾਹਿਬ ਦੇ ਭਗਤ ਸੀਗੇ, ਸਮਰਥਕ ਸੀਗੇ, ਉਹ ਤਾਂ ਅੱਜ ਵੀ ਨਹੀਂ ਮੰਨਦੇ ਉਹਨਾਂ 'ਚੋਂ ਕਈ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਇਹਨਾਂ ਚੀਜ਼ਾਂ ਕਰਕੇ ਲਾਈਨਾਂ 'ਚ ਲੱਗਣਾ ਪਿਆ, ਜਦੋਂ ਮੋਦੀ ਸਾਹਿਬ ਦੇ ਸਮਰਥਕਾਂ ਨੂੰ ਵੱਡੀ ਗਿਣਤੀ ਦੇ ਵਿੱਚ GST ਦੇ ਰੂਪ ਦੇ ਵਿੱਚ ਝਟਕਾ ਲੱਗਿਆ, ਤਾਂ ਫਿਰ ਉਹਨਾਂ ਨੂੰ ਸਮਝ ਆਈ ਕਿ ਹਰੇਕ ਗੱਲ ਦੇ ਵਿੱਚ ਸਰਕਾਰ ਦੀ ਵਿੱਚ ਇਹ ਨਹੀਂ ਹੁੰਦਾ ਕਿ ਅੱਖਾਂ ਮੀਚ ਕੇ ਕਹਿ ਦਿਓ ਕਿ ਸਹੀ ਆ। ਕੁਝ ਚੀਜ਼ਾਂ ਤੁਹਾਡੇ ਰਾਈਟਸ ਨਾਲ ਜੁੜੀਆਂ ਹੁੰਦੀਆਂ। ਪੈਸਾ ਤੁਹਾਡਾ ਜਮ੍ਹਾਂ ਤੁਸੀਂ ਕੀਤਾ, ਕਿਸੇ ਨੇ ਕਿਵੇਂ ਕੀਤਾ, ਪਰ ਅਗਲੇ ਕਹਿੰਦੇ ਵੀ ਜੇ ਲੈਣਾ ਹੈ, ਜੇ ਨਵੀਂ ਕਰੰਸੀ ਲੈਣੀ ਤੇ ਉਹ ਲੱਗੀ ਹੈ ਲੰਮੀ ਲਾਈਨ, 400 ਬੰਦੇ ਦੀ ਮਗਰ ਖੜ ਜਾ। ਤੁਹਾਡਾ ਹੀ ਪੈਸਾ, ਤੁਸੀਂ ਆਪਦੇ ਖਾਤੇ 'ਚ ਰੱਖਿਆ, ਤੁਹਾਡਾ ਹੀ ਖਾਤਾ ਹੈ, ਤੁਹਾਡੀ ਉੱਥੇ ਪਹਿਚਾਣ ਪੱਤਰ ਹੈ, ਪਰ ਮਿਲੂ ਕਿਹਦੀ ਮਰਜ਼ੀ ਨਾਲ? ਮਿਲੂ ਸਰਕਾਰ ਦੀ ਮਰਜ਼ੀ ਨਾਲ। ਪਰ ਲੋਕ ਕਹਿੰਦੇ ਇਹ ਵੀ ਠੀਕ ਹੈ। ਹੁਣ ਇਨਪੁਟ ਸਰਕਾਰਾਂ ਕੋਲੇ ਹੈ, ਕੰਮ ਪੰਜਾਬ ਪੁਲਿਸ ਨੇ ਕਰਨਾ ਵਾ, ਸਾਰਾ ਕੁਛ ਜੇ ਤਹਿਕੀਕਾਤ ਕਰਨਾ ਉਹ ਪੰਜਾਬ ਪੁਲਿਸ ਨੇ ਕਰਨਾ ਵਾ। ਪਰ ਕਰ ਕੀ ਰਹੀ ਹੈ ਸਰਕਾਰ? ਜਿਹੜੇ ਲਾਇਸੈਂਸੀ ਅਸਲੇ ਨੇ ਉਹਨਾਂ ਤੇ 3 ਮਹੀਨੇ ਵਾਲੀ ਬੈਨ ਕਰ ਦਿਓ। ਇਹ ਕੋਈ ਹੱਲ ਆ? ਦੁੱਖ ਦੀ ਲੱਤ ਆ, ਪੱਟੀ ਤੁਸੀਂ ਸਿਰ ਤੇ ਬੰਨ੍ਹ ਰਹੇ ਹੋ। ਸੋ ਖੈਰ ਇਹ ਹੈ ਕਿ ਜਿਹੜੇ ਗਾਣਿਆਂ ਤੇ ਪਾਬੰਦੀ ਲਾਉਣੀ ਹੈ ਜਾਂ ਉਹਦੇ ਲਈ ਤਾਂ ਤੁਹਾਨੂੰ ਨਵਾਂ ਸੈਂਸਰ ਬੋਰਡ ਵੀ ਚਾਹੀਦਾ ਹੈ, ਤੇ ਇਸ ਵਾਸਤੇ ਤੁਹਾਨੂੰ ਹੋ ਸਕਦਾ ਵਿਧਾਨਕ ਰਸਤਾ ਵੀ ਅਪਣਾਉਣਾ ਪਵੇ। ਪਰ ਇਹ ਜਿਹੜਾ ਮੁੱਦਾ ਹੈ ਉਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ। ਇਸ ਬਾਰੇ ਕਾਨੂੰਨੀ ਤੇ ਸੰਵਿਧਾਨਕ ਪੱਖ ਤੋਂ ਤੁਹਾਨੂੰ ਸੋਚਣਾ ਪੈਣਾ ਵਾ। ਸੋ ਸਰਕਾਰ ਇਹ ਵੀ ਖੋਜ ਕਰੇ ਕਿ ਲਾਇਸੈਂਸੀ ਅਸਲੇ ਦੇ ਨਾਲ, ਅਮਨ ਕਾਨੂੰਨ ਨਾਲ ਸੰਬੰਧਿਤ ਕਿੰਨੀਆਂ ਕੁ ਘਟਨਾਵਾਂ ਵਾਪਰੀਆਂ ਨੇ। ਸਭ ਤੋਂ ਮੁੱਦਾ ਜਿਹੜਾ ਉਹ ਨਫ਼ਰਤੀ ਭਾਸ਼ਣਾਂ ਦੇ ਨਾਲ ਵੀ ਜੁੜਿਆ ਹੋਇਆ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਹੁਣ ਵੀ ਕਹਿੰਦੇ ਹਾਂ ਕਿ ਜਿਹੜੇ ਲੋਕ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਨੂੰ ਅੱਗ ਲਾਉਂਦੇ ਨੇ, ਜਿਹੜੇ ਪੰਜਾਬ ਦੇ ਵਿੱਚ ਦੋ ਭਾਈਚਾਰਿਆਂ ਨੂੰ ਲੜਾਉਂਦੇ ਨੇ, ਜਿਹੜੇ ਕਦੇ ਸਿੱਖਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ, ਕਦੇ ਕਿਸੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ, 20 ਬੰਦੇ ਉਹਨਾਂ ਦੇ ਮਗਰ ਨਹੀਂ ਤੇ ਕਾਰ ਦਾ ਡਰਾਈਵਰ ਉਹ ਰੱਖ ਨਹੀਂ ਸਕਦੇ, ਤੁਸੀਂ ਉਹਨਾਂ ਨੂੰ 10-10 ਬੰਦੇ ਦਿੱਤੇ ਆ। ਫਿਰ ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੁਸੀਂ ਉੱਥੇ ਤਾਂ ਪਾਲਣ ਕਰ ਰਹੇ ਹੋ, ਪਰ ਅਸਲ ਦੇ ਵਿੱਚ ਜਿੱਥੇ ਤੁਹਾਨੂੰ ਕਰਨਾ ਚਾਹੀਦਾ ਉੱਥੇ ਨਹੀਂ ਕਰਦੇ। ਸੋ ਇਹਨਾਂ ਚੀਜ਼ਾਂ ਤੇ ਗੌਰ ਹੋਣੀ ਚਾਹੀਦੀ ਹੈ। ਬਾਕੀ ਅਮਨ ਕਾਨੂੰਨ ਦੀ ਹਾਲਤ ਤਾਂ ਕਈ ਲੋਕਾਂ ਨੂੰ, ਜਿਨ੍ਹਾਂ ਨੂੰ ਪੈਰੋਲ ਮਿਲਣ ਦਾ ਹੱਕ ਨਹੀਂ, ਉਹਨਾਂ ਨੂੰ ਦੇਣ ਨਾਲ ਵੀ ਵਿਗੜ ਜਾਂਦੀ ਹੈ ਕਈ ਵਾਰੀ। ਸੋ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਅਗਲੀ ਪੰਜਾਬੀ ਰੇਡੀਓ USA ਦੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਤੁਹਾਡੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਘਟਨਾਵਾਂ ਤੇ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।